ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਰਨਵੀਰ ਸਿੰਘ ਜੀ ਔਰ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਸਰੋਤੇ ਦਰਸ਼ਕ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ ਪੰਜਾਬੀ ਰੇਡੀਓ USA ਦੇ ਕਿਸੇ ਵੀ ਮਾਧਿਅਮ ਦੇ ਰਾਹੀਂ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਸੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਆਪਾਂ ਟਰੱਕਿੰਗ ਦੇ ਨਾਲ ਕਰਨ ਜਾ ਰਹੇ ਹਾਂ। ਸੋ ਆਪਾਂ ਪਿਛਲੇ ਵੀਕ ਵੀ ਟਰੱਕਿੰਗ ਬਾਰੇ ਗੱਲਬਾਤ ਕੀਤੀ ਸੀ ਇਸ ਪ੍ਰੋਗਰਾਮ ਦੇ ਵਿੱਚ, ਤੇ ਅੱਜ ਵੀ ਇੱਕ ਵਾਰੀ ਫੇਰ ਗੱਲਬਾਤ ਕਰਾਂਗੇ। ਤੇ ਜਿਵੇਂ ਆਪਾਂ ਜਾਣਦੇ ਹਾਂ, ਇਸ ਵੀਕਐਂਡ ਦੇ ਵਿੱਚ ਪਰਸੋਂ ਤੋਂ 15 ਅਪ੍ਰੈਲ ਤੇ 16 ਅਪ੍ਰੈਲ ਨੂੰ ਜਿਹੜਾ ਟਰੱਕਿੰਗ ਸ਼ੋਅ ਆ ਫਰੈਜ਼ਨੋ ਦੇ ਵਿੱਚ ਆ ਰਿਹਾ ਹੈਗਾ ਆ। ਉਸ ਦੇ ਬਾਬਤ ਜਿਹੜੇ ਟਰੱਕਿੰਗ ਸ਼ੋਅ ਆਪਣੇ ਨਾਲ ਹਰ ਵੀਰਵਾਰ ਨੂੰ ਸਵੇਰੇ ਕਰਦੇ ਨੇ ਰਮਨ ਢਿੱਲੋਂ ਜੀ, ਉਹ ਇਸ ਟਾਈਮ ਜੁੜ ਚੁੱਕੇ ਨੇ। ਰਮਨ ਢਿੱਲੋਂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਸੋ ਰਮਨ ਜੀ, ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ, ਸੋ ਤਿਆਰੀਆਂ ਲੰਮੇ ਸਮੇਂ ਤੋਂ ਇਸ ਦੀ ਉਡੀਕ ਸੀਗੀ, ਤੇ ਤਿਆਰੀਆਂ ਕਰਦਿਆਂ ਨੂੰ ਵੀ ਕਈ ਮਹੀਨੇ ਜਿਹੜੇ ਆ ਉਹ ਹੋ ਗਏ ਨੇ। ਸੋ ਹੁਣ ਦਿਨ ਬਹੁਤ ਨਜ਼ਦੀਕ ਆ ਗਏ ਨੇ। ਪਰਸੋਂ ਰੋਜ਼ ਤੋਂ ਟਰੈਕਿੰਗ ਸ਼ੋਅ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਆ। ਸੋ ਕਿੱਦਾਂ ਦੀਆਂ ਫੀਲਿੰਗਸ ਆ ਜੀ ਇਸ ਦੇ ਬਾਬਤ? ਜੀ ਬਿਲਕੁਲ ਜੀ, ਇੱਕ ਤਾਂ ਬਹੁਤ ਹੀ ਜ਼ਿਆਦਾ ਵਧੀਆ ਫੀਲਿੰਗ ਇਸ ਗੱਲ ਦੀ ਹੈਗੀ ਆ ਕਿ ਜਿਹੜੀ ਕੋਵਿਡ ਦੀ ਮਹਾਮਾਰੀ ਸੀਗੀ ਉਹ ਆਲਮੋਸਟ ਜਿਹੜੀ ਆ ਮਤਲਬ ਕਿ ਕੰਟਰੋਲ ਦੇ ਵਿੱਚ ਹੈਗੀ ਆ। ਉਹਦੇ ਜਾਣ ਤੋਂ ਬਾਅਦ ਜਿਹੜਾ ਇਹ ਬੜੀ ਪੋਜ਼ਿਟਿਵਨੈਸ ਜਿਹੜੀ ਮਨ ਦੇ ਵਿੱਚ ਹੈਗੀ ਹੈ ਕਿ ਅਸੀਂ ਇੰਨੇ ਚਿਰਾਂ ਪਿੱਛੋਂ ਸਾਰਿਆਂ ਨੇ ਫਿਰ ਇੱਕ ਥਾਂ ਤੇ ਇਕੱਠੇ ਹੋਣਾ, ਤੇ ਉਹ ਜਿਹੜੀ ਸਾਰਿਆਂ ਨੂੰ ਵੱਡੀ ਖੁਸ਼ੀ ਇਹ ਹੈ ਕਿ ਅਸੀਂ ਅੱਜ ਉਸ ਸਮੇਂ ਨੂੰ ਯਾਦ ਕਰਦੇ ਹਾਂ ਕਿ ਜਿਸ ਸਮੇਂ ਦੇ ਵਿੱਚ 2020 ਦੇ ਵਿੱਚ ਸਿਰਫ ਇੰਨਾ ਹੀ ਮਨ ਦੇ ਵਿੱਚ ਵਿਚਾਰ ਸੀ ਵੀ ਸ਼ਾਇਦ ਮੁੜ ਕੇ ਕਿਸੇ ਨੂੰ ਮਿਲ ਸਕਾਂਗੇ, ਸ਼ਾਇਦ ਇਹ ਦੁਬਾਰਾ ਇਕੱਠੇ ਹੋ ਸਕਣਗੇ। ਸੋ ਸਾਰਿਆਂ ਨੂੰ ਵੱਡੀ ਖੁਸ਼ੀ ਇਸ ਗੱਲ ਦੀ ਹੈ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਹੈ, ਸਾਰਿਆਂ ਦੇ ਸਾਰੇ ਸੁੱਖ ਸਾਂਦ ਰਾਜੀ ਬਾਜੀ ਆ, ਤੇ ਇਸ ਵੇਲੇ ਫਿਰ ਇਕੱਠੇ ਹੋ ਕੇ ਵਾਪਸ ਮਿਲਾਂਗੇ ਸਾਰੇ ਜਣੇ। ਜੀ ਬਿਲਕੁਲ ਰਮਨ ਜੀ। ਸੋ ਟਰੱਕਿੰਗ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਹੁੰਦੀਆਂ ਆ। ਇੱਕ ਟਰੱਕਿੰਗ ਸ਼ੋਅ ਦੇ ਵਿੱਚ ਭਾਗ ਲੈਣਾ ਉਹ ਇੱਕ ਸਭ ਤੋਂ ਸੌਖਾ ਕੰਮ ਆਪਾਂ ਕਹਿ ਸਕਦੇ ਹਾਂ ਪੂਰੇ ਟਰੱਕਿੰਗ ਸ਼ੋਅ ਦੇ ਵਿੱਚ, ਜੋ ਵੀ ਚੱਲ ਰਿਹਾ ਹੁੰਦਾ ਹੈ ਉਸ ਨੂੰ ਲੈ ਕੇ। ਸੋ ਲੌਜਿਸਟਿਕਸ ਦੇ ਪੱਖੋਂ, ਮੈਨੇਜਮੈਂਟ ਦੇ ਪੱਖੋਂ, ਤਿਆਰੀ ਦੇ ਪੱਖੋਂ ਕਿੰਨਾ ਕੁ ਵਕਤ ਰਮਨ ਜੀ ਇਸ ਟਾਈਮ ਲੱਗ ਚੁੱਕਾ ਹੈ ਇਸ ਟਰੱਕਿੰਗ ਸ਼ੋਅ ਦੀ ਤਿਆਰੀ ਨੂੰ ਲੈ ਕੇ? ਜੀ ਬਿਲਕੁਲ ਜੀ, ਅਸੀਂ ਪੂਰੇ 7 ਮਹੀਨੇ ਪਹਿਲਾਂ ਇਹਨੂੰ ਸ਼ੁਰੂ ਕੀਤਾ ਸੀ, ਇਨੀਸ਼ੀਏਟ ਕੀਤਾ ਸੀ ਜਿਹੜਾ, ਤੇ ਪੂਰੇ ਸਾਨੂੰ 7 ਮਹੀਨੇ ਹੋ ਚੱਲੇ ਆ ਵੀ ਇਹਦੇ ਵਿੱਚ ਸਾਰਾ ਜਿਹੜਾ ਲੌਜਿਸਟਿਕਲੀ ਪਿੱਛੇ ਜਿਹੜਾ ਕੰਮ ਕਰਦਿਆਂ ਨੂੰ, ਜਿਹੜਾ ਇਹਦੇ ਡੀਟੇਲਸ ਜਿਹੜੇ ਕੰਮ ਕਰਦਿਆਂ ਨੂੰ, ਤੇ ਹੌਲੀ ਹੌਲੀ ਜਿੱਦਾਂ ਸਮਾਂ ਲੱਗ ਕੇ ਆਉਂਦਾ ਜਾਂਦਾ ਉਦਾਂ ਫਿਰ ਜਿਹੜਾ ਟਾਈਮ ਹੁੰਦਾ ਆ, ਕੰਮ ਹੁੰਦਾ ਆ, ਹੋਰ ਨਿਕਲਦੇ ਆਉਂਦੇ ਆ, ਬਿਜ਼ੀ ਹੁੰਦਾ ਜਾਂਦਾ ਆ। ਸੋ ਸਾਨੂੰ ਟੋਟਲ 7 ਮਹੀਨੇ ਹੋ ਚੱਲੇ ਆ ਇਹਨੂੰ ਪੂਰੇ ਇਹਦੇ ਉੱਤੇ ਕੰਮ ਕਰਦਿਆਂ ਨੂੰ, ਤੇ ਇਹਦੀਆਂ ਡਿਟੇਲ ਜਿਹੜੀਆਂ ਉਹ ਕਰਦਿਆਂ ਨੂੰ। ਤੇ ਜਿਹੜਾ ਪਿਛਲਾ 1 ਮਹੀਨਾ ਹੁੰਦਾ ਆ ਉਹ ਆਣ ਕੇ ਕਾਫੀ ਕ੍ਰਿਟੀਕਲ ਹੁੰਦਾ ਆ, ਕਾਫੀ ਜਿਹੜਾ ਉਹਦੇ ਵਿੱਚ ਹੁੰਦਾ ਹੈ ਕਿ ਹਰ ਚੀਜ਼ ਜਿਹੜੀ ਡਿਟੇਲ ਹੋਣੀ ਆ, ਕਿਉਂਕਿ ਇੰਨੇ ਸਾਰੇ ਵੈਂਡਰਸ ਇੱਕ ਜਗ੍ਹਾ ਇਕੱਠੇ ਹੋਣੇ ਆ, ਉਹਨਾਂ ਦਾ ਸਮਾਨ ਆਉਣਾ ਹੈਗਾ, ਸਮਾਨ ਨੂੰ ਕੋਆਰਡੀਨੇਟ ਕਰਨਾ, ਉਹ ਪਹਿਲਾਂ ਸ਼ਿਪ ਹੋ ਜਾਂਦਾ ਹੈ ਸਮਾਨ। ਸੋ ਸਮਾਨ ਕਿਸੇ ਹੋਰ ਟਾਈਮ ਤੇ ਆਉਂਦਾ ਆ, ਉਹਨੂੰ ਫਿਕਸ ਕਰਨ ਵਾਲੇ, ਸੈੱਟ ਕਰਨ ਵਾਲੇ ਕਿਸੇ ਹੋਰ ਟਾਈਮ ਤੇ ਆਉਂਦੇ। ਬਾਕੀ ਜਿਹੜੇ ਆ ਜਿਹੜੇ ਸ਼ੋਅ ਦੇ ਉੱਤੇ ਜਿਹੜੇ ਹੁਣ ਉਹ ਵਾਲੇ ਆ ਉਹ ਕਿਸੇ ਹੋਰ ਪਾਸੇ ਆ। ਸੋ ਸਾਰਿਆਂ ਨੂੰ ਕੋਆਰਡੀਨੇਟ ਕਰਕੇ ਇੱਕ ਥਾਂ ਇਕੱਠਿਆ ਕਰਨਾ ਤੇ ਸਾਰਾ ਕੁਝ ਟਾਈਮ ਦੇ ਉੱਤੇ ਸੈਟਅਪ ਹੋਣਾ, ਇਹ ਸਾਰਿਆਂ ਨੂੰ ਜ਼ਿਆਦਾ ਜਿਹੜਾ ਟਾਈਮ ਲੈਂਦਾ, ਪਰ ਪ੍ਰਮਾਤਮਾ ਦੀ ਮਿਹਰ ਆ, ਸੋ ਫਾਰ ਸੋ ਗੁੱਡ, ਆਪਾਂ ਔਨ ਸਕੈਜੂਲ ਔਨ ਟਾਈਮ ਸਾਰਾ ਕੁਝ ਚੱਲ ਰਿਹਾ ਜੀ। ਸੋ ਰਮਨ ਜੀ, ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰੋ। ਸਭ ਤੋਂ ਪਹਿਲਾਂ ਤਰੀਕਾਂ ਤਾਂ ਸਮਾਂ, ਕਿਹੜੇ ਦਿਨ, ਕਿਹੜੀ ਤਰੀਕ ਨੂੰ ਜਿਹੜਾ ਇਹ ਟਰੱਕਿੰਗ ਸ਼ੋਅ ਆ ਉਹ ਹੋਣ ਜਾ ਰਿਹਾ ਤੇ ਕਿਹੜੀ ਜਗ੍ਹਾ ਤੇ? ਜੀ ਬਿਲਕੁਲ ਜੀ, ਜਿਹੜਾ ਆਪਣਾ ਫ੍ਰਿਜ਼ਨੋ ਦਾ ਅਮਰੀਕਨ ਟਰੱਕਿੰਗ ਸ਼ੋਅ ਹੈਗਾ, ਇਹ ਫ੍ਰਿਜ਼ਨੋ ਦੇ ਫੇਅਰ ਗਰਾਊਂਡਸ ਦੇ ਵਿੱਚ ਹੋਣ ਜਾ ਰਿਹਾ ਹੈਗਾ। ਫ੍ਰਿਜ਼ਨੋ ਦਾ ਫੇਅਰ ਗਰਾਊਂਡਸ ਅਸੀਂ ਇਸ ਕਰਕੇ ਚੁਣਿਆ ਕਿ ਜਗ੍ਹਾ ਕਾਫੀ ਖੁੱਲੀ ਹੈਗੀ ਆ, ਪਾਰਕਿੰਗ ਈਜ਼ੀ ਹੈਗੀ ਆ, ਸੌਖੀ ਆ, ਤੇ ਜਿਹੜਾ ਇਹਦੀਆਂ ਡੇਟਸ ਹੈਗੀਆਂ, ਇਹ ਫਰਾਈਡੇ ਨੂੰ 15
ਅਪ੍ਰੈਲ ਨੂੰ ਤੇ 16 ਅਪ੍ਰੈਲ ਨੂੰ 2 ਦਿਨ ਇਹ ਲਗਾਤਾਰ ਚੱਲਣਾ ਹੈਗਾ। ਤੇ ਇਹਦੇ ਵਿੱਚ ਜਿਹੜੇ ਟਾਈਮਿੰਗਸ ਹੈਗੇ ਆ, ਫਰਾਈਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ। ਸੋ ਇਹ ਜਿਹੜਾ ਟਾਈਮਿੰਗਸ ਹੈ ਤੇ ਬਾਕੀ ਜਿਹੜੀ ਹੋਰ ਡਿਟੇਲ ਹੈਗੀ ਆ, ਪਲੀਜ਼ ਜਿੱਦਾਂ ਤੁਸੀਂ ਕੀ ਆਉਣਾ ਹੈਗਾ ਤੇ ਫ੍ਰਿਜ਼ਨੋ ਫੇਅਰ ਗਰਾਊਂਡਸ ਜਿਹੜੀ ਆ ਉਹ ਤੁਸੀਂ 1121 ਸਾਊਥ ਚਾਂਸ ਐਵਨਿਊ ਜਿਹੜਾ ਐਡਰੈਸ ਪਾ ਕੇ ਆ ਸਕਦੇ ਆ। ਜਿਹੜਾ 1121 ਸਾਊਥ ਚਾਂਸ ਐਵਨਿਊ ਹੈਗਾ ਉਹ ਤੁਹਾਡੀ ਪਾਰਕਿੰਗ ਦਾ ਜਿਹੜਾ ਐਡਰੈਸ ਆ। ਸੋ ਜਿੱਦਾਂ ਹੀ ਤੁਸੀਂ ਉੱਥੇ ਪਾਰਕ ਕਰਦੇ ਸਾਹਮਣੇ ਤੁਹਾਡੇ ਜਿਹੜਾ ਹੈਗਾ ਆ ਫੇਅਰ ਗਰਾਊਂਡ ਆ, ਸੋ ਸਟਰੀਟ ਦੇ ਇੱਕ ਬੰਨੇ ਤੋਂ ਦੂਜੇ ਬੰਨੇ ਵਾਕਿੰਗ ਕਰਨਾ ਜੀ। ਸੋ ਇੱਥੇ ਪਾਰਕਿੰਗ ਵਗੈਰਾ ਦੀ ਲੰਮੀ ਚੌੜੀ ਜਿਹੜਾ ਉਹ ਪ੍ਰਬੰਧ ਹੈਗਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜੇ ਕੋਈ ਲੰਘਦਾ ਵੜਦਾ ਟਰੱਕਰ ਵੀ ਆਉਣਾ ਚਾਹੁੰਦਾ ਹੈ ਤੇ ਕੀ ਉਸ ਨੂੰ ਵੀ ਪਾਰਕਿੰਗ ਦੀ ਸਹੂਲਤ ਹੋਵੇਗੀ? ਸਾਡੇ ਕੋਲ ਟਰੱਕਰਸ ਦੀ ਲਿਮਿਟਡ ਪਾਰਕਿੰਗ ਹੈਗੀ ਆ, ਇਸ ਕਰਕੇ ਉਹਨਾਂ ਦੀ ਸਹੂਲਤ ਅਸੀਂ ਜਿੰਨੇ ਕੁ ਟਰੱਕ ਸਾਡੇ ਕੋਲ ਰਜਿਸਟਰਡ ਜਾਂ ਜਿੰਨੇ ਕੁ ਕਾਲ ਕੀਤੀ ਹੈਗੀ ਆ ਉਹਨਾਂ ਦੀ ਉਨੀ ਕੀ ਪਾਰਕਿੰਗ ਹੈਗੀ, ਕਿਉਂਕਿ ਅਗੇਨ ਸਿਟੀ ਦੇ ਵਿੱਚ ਹੈਗਾ। ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ ਕਿ ਅਸੀਂ ਵੱਧ ਤੋਂ ਵੱਧ ਕਰ ਸਕੀਏ, ਪਰ ਸਾਡੇ ਕੋਲ ਟਰੱਕਾਂ ਦੀ ਲਿਮਿਟਡ ਪਾਰਕਿੰਗ ਹੈਗੀ। ਜੇ ਵਿਦਾਊਟ ਟ੍ਰੇਲਰ ਟਰੱਕ ਆਉਂਦੇ ਆ ਉਹਨਾਂ ਦੀ ਪਾਰਕਿੰਗ ਥੋੜੀ ਜ਼ਿਆਦਾ ਹੋ ਸਕਦੀ ਆ, ਪਰ ਜਿਹੜੀ ਟ੍ਰੇਲਰ ਦੇ ਨਾਲ ਹੈਗੀ ਕਿਉਂਕਿ ਜਗ੍ਹਾ ਕਾਫੀ ਹੋ ਜਾਂਦੀ ਹੈ ਤੇ ਇਸ ਕਰਕੇ ਉਹਦੀ ਲਿਮਿਟਡ ਪਾਰਕਿੰਗ ਹੈਗੀ ਆ। ਪਰ ਜਿਹੜੀ ਪਾਰਕਿੰਗ ਵੈਸੇ ਹੈਗੀ ਕਿਉਂਕਿ ਇੱਥੇ ਬਿਗ ਫ੍ਰਿਜ਼ਨੋ ਫੇਅਰ ਹੁੰਦਾ ਆ, ਸੋ ਉਹਦੇ ਕਰਕੇ ਆਪਾਂ ਨੂੰ ਇਹ ਵਧੀਆ ਹੈ ਕਿ ਪਾਰਕਿੰਗ ਖੁੱਲੀ ਡੁੱਲੀ ਆ, ਪਾਰਕਿੰਗ ਦਾ ਕੋਈ ਰੌਲਾ ਨਹੀਂ। ਜੀ, ਸੋ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਆ। ਸੋ ਜਿੰਨੇ ਜਾਣੇ ਵੀ ਜਾਣਾ ਚਾਹੁੰਦੇ ਨੇ, ਸੋ ਟਰੱਕਿੰਗ ਸ਼ੋਅ ਦੇ ਲਈ americantruckingShow.com ਉੱਤੇ ਜਾ ਕੇ ਤੁਸੀਂ ਰਜਿਸਟਰ ਜਿਹੜਾ ਉਹ ਕਰ ਲਓ ਤੇ ਸਵੇਰੇ ਜਿੱਦਾਂ ਤੁਸੀਂ ਕਿਹਾ ਵੀ 9-10 ਵਜੇ ਜਿਹੜਾ ਸ਼ੁਰੂ ਹੋ ਜਾਣਾ ਆ, ਔਨ ਦਾ ਸਪੌਟ ਵੀ ਰਜਿਸਟ੍ਰੇਸ਼ਨ ਉਪਲਬਧ ਰਹੇਗੀ? ਜੀ ਬਿਲਕੁਲ, ਅੱਜ-ਕੱਲ੍ਹ ਔਨ ਦੀ ਸਪੌਟ ਰਜਿਸਟ੍ਰੇਸ਼ਨ ਅਵੇਲੇਬਲ ਹੋਊਗੀ, ਪਰ ਅਸੀਂ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਤੁਸੀਂ ਜਿਹੜੀ ਆ ਉਹ ਰਜਿਸਟ੍ਰੇਸ਼ਨ ਕਰੋ ਪਹਿਲਾਂ ਅਹੈਡ ਆਫ ਟਾਈਮ। ਇਹ ਬਿਲਕੁਲ ਸਿਰਫ 2-3 ਮਿੰਟ ਲੱਗਦੇ ਹੈਗੇ ਆ ਰਜਿਸਟਰ ਕਰਨ ਨੂੰ, 5 ਮਿੰਟ ਤੋਂ ਵੱਧ 5 ਮਿੰਟ ਤੋਂ ਵੱਧ ਨਹੀਂ ਲੱਗਦਾ ਇੱਕ ਬੰਦੇ ਨੂੰ ਰਜਿਸਟਰ ਕਰਨ ਨੂੰ। ਸੋ ਜੇ ਤੁਸੀਂ ਰਜਿਸਟਰ ਕਰਕੇ ਆਉਣੇ ਹੈਗੇ ਆ, ਫਿਰ ਤੁਹਾਡੇ ਜਿਹੜੇ ਨੇਮ ਬੈਜਸ ਹੈਗੇ ਆ, ਸਾਰਾ ਕੁਝ ਹੈਗਾ ਰੈਡੀ ਟੂ ਗੋ ਰੱਖਿਆ ਜਾਂਦਾ। ਸੋ ਤੁਸੀਂ ਆਪਣਾ ਨੇਮ ਬੈਜ ਜਿਹੜਾ ਉਹ ਕਲੈਕਟ ਕਰਨਾ ਆ ਤੇ ਤੁਸੀਂ ਸ਼ੋਅ ਦੇ ਵਿੱਚ ਵਾਕ ਇਨ ਕਰ ਦੇਣਾ। ਜੇ ਤੁਸੀਂ ਆਨਲਾਈਨ ਨਹੀਂ ਰਜਿਸਟਰ ਕਰ ਪਾਉਂਦੇ, ਉੱਥੇ ਆਣ ਕੇ ਰਜਿਸਟਰ ਕਰਦੇ ਆ, ਉੱਥੇ ਵੀ ਤੁਸੀਂ ਲਾਈਨ ਦੇ ਵਿੱਚ ਵੀ QR ਕੋਡ ਸਾਡਾ ਦਿੱਤਾ ਆ, ਤੁਸੀਂ ਉੱਥੇ ਉਹਨੂੰ ਸਕੈਨ ਕਰਕੇ ਉੱਥੇ ਖੜੇ ਰਜਿਸਟਰ ਵੀ ਕਰ ਸਕਦੇ ਆ, ਜਾਂ ਫਿਰ ਤੁਸੀਂ ਅੰਦਰ ਆਣ ਕੇ ਕਾਊਂਟਰ ਸਾਡੇ ਲੱਗੇ ਆ ਉੱਥੇ ਰਜਿਸਟ੍ਰੇਸ਼ਨ ਵਾਲੇ, ਤੇ ਤੁਸੀਂ ਅੰਦਰ ਆਣ ਕੇ ਉੱਥੇ ਜਿਹੜੀ ਰਜਿਸਟ੍ਰੇਸ਼ਨ ਆ ਉਹ ਵੀ ਤੁਸੀਂ ਉੱਥੇ ਕਰਵਾ ਸਕਦੇ ਆ। ਸੋ ਆਪਣਾ ਉਹ ਕੋਈ ਚੱਕਰ ਨਹੀਂ ਹੈਗਾ, ਪਰ ਆਪਾਂ ਕੋਸ਼ਿਸ਼ ਇਹ ਆ ਕਿ ਰਿਕੁਐਸਟ ਇਹੋ ਹੀ ਆ ਸਾਰਿਆਂ ਨੂੰ ਕਿ ਜੇ ਤੁਸੀਂ ਪ੍ਰੀ ਰਜਿਸਟਰ ਹੋ ਕੇ ਆਓ ਤੇ ਤੁਹਾਡਾ ਨੇਮ ਬੈਜ ਰੈਡੀ ਆ, ਤੁਹਾਡਾ ਫਿਰ ਬਾਹਰ ਲਾਈਨ ਦੇ ਵਿੱਚ ਖੜੇ ਦਾ ਟਾਈਮ ਵੇਸਟ ਨਹੀਂ ਹੁੰਦਾ, ਤੁਸੀਂ ਕੁਇਕਲੀ ਜਿਹੜਾ ਸ਼ੋਅ ਦੇ ਅੰਦਰ ਐਂਟਰ ਹੋ ਜਾਂਦੇ ਆ। ਜੀ, ਸੋ ਰਮਨ ਜੀ, ਕਿੱਦਾਂ ਦੇ ਐਗਜ਼ੀਬਿਟਰਸ ਇੱਥੇ ਆ ਰਹੇ ਆ, ਕਿੱਦਾਂ ਦੇ ਵੈਂਡਰਸ ਆ, ਕੀ ਸਰਕਾਰੀ ਅਦਾਰੇ ਵੀ ਇਸ ਸ਼ੋਅ ਦੇ ਵਿੱਚ ਹਿੱਸਾ ਲੈ ਰਹੇ ਨੇ? ਜੀ ਬਿਲਕੁਲ ਰਾਜਕਰਨ, ਇਹਦੇ ਵਿੱਚ ਹਰ ਜਿਹੜੀ ਕਿਸਮ ਦੇ ਸਾਡੇ ਵੈਂਡਰਸ ਹੈਗੇ ਆ ਉਹ ਇੱਥੇ ਹੈਗੇ ਆ, ਜਿੱਥੇ ਕਿ ਯੂ ਨੇਮ ਇਟ, ਕਿ ਆਪਾਂ ਜਿਵੇਂ ਅੱਗੇ ਵੀ ਗੱਲ ਕਰਦੇ ਆ ਕਿ ਟਰੱਕ ਟ੍ਰੇਲਰਸ ਸੇਲਸ ਵਾਲੇ, ਟਰੱਕ ਪਾਰਟਸ, ਟ੍ਰੇਲਰ ਪਾਰਟਸ ਤੇ ਆਪਣੇ ਟਾਇਰਸ, ਉਸ ਤੋਂ ਬਾਅਦ ਆਪਣੀ ਇੰਸ਼ੋਰੈਂਸ ਕੰਪਨੀਆਂ, ਲੋਨ ਕੰਪਨੀਆਂ, ਬੈਂਕਸ ਆ ਰਹੇ ਹੈਗੇ ਆ, ਮੌਰਗੇਜ ਕੰਪਨੀਆਂ, ਰੀਅਲ ਸਟੇਟ ਹੈ, ਉਸ ਤੋਂ ਬਾਅਦ ਆਪਣੇ ਜਿਹੜੇ ਹੈਗੇ ਆ ਜੀ ਤੁਹਾਡੇ ਸੌਫਟਵੇਅਰ ਵਾਲੇ, ਜਿਹੜੇ ਕਿ ਮੇਜਰ ਇਸ ਵੇਲੇ ਹਿੱਸਾ ਬਣਦੇ ਜਾ ਰਹੇ ਇੰਡਸਟਰੀ ਦਾ। ਆਪਣੇ ਜਿਹੜੇ ਟਾਈਟਲ ਸਪਾਂਸਰ ਲੋਡ ਸਟਾਫ ਵੀ ਹੈਗੇ ਆ ਉਹ ਵੀ ਇੱਥੇ ਆ ਰਹੇ ਆ, ਤੇ ਹੋਰ ਵੀ ਜਿਹੜੇ ਮਤਲਬ ਜਿਹੜੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਹਿ ਲਓ ਵੀ ਤੁਹਾਡੇ ਕੋਲੋਂ ELDs ਹੈਗੀਆਂ, ਤੇ ਉਹਦੇ ਨਾਲ ਜਿਹੜੀਆਂ ਸਰਕਾਰੀ ਏਜੰਸੀਆਂ ਹੈਗੀਆਂ ਉਹਨਾਂ ਦੇ ਵਿੱਚ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ, ਮੈਨੂੰ ਕਾਫੀ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਉਹ ਟਰੱਕਾਂ ਦੇ ਬਾਰੇ ਪੁੱਛ ਰਹੇ ਕਿ ਅਸੀਂ ਉੱਤੇ ਗੱਲ ਕਰ ਸਕਦੇ, ਸਾਡਾ ਟਰੱਕ ਇਸ ਸਾਲ ਦੇ ਐਂਡ ਤੱਕ ਚੱਲੂਗਾ ਨਹੀਂ ਚੱਲੂਗਾ। ਜੀ ਬਿਲਕੁਲ, ਏਦਾਂ ਦੇ ਕੰਮ ਲਈ ਹੀ ਆਪਾਂ ਇਹ ਚੀਜ਼ ਜਿਹੜੀ ਆ ਇਹ ਓਪਨ ਕੀਤੀ ਆ, ਇੱਥੇ ਉਹਨਾਂ ਨੂੰ ਸੱਦਿਆ ਆ ਤਾਂ ਕਿ ਤੁਸੀਂ ਪਰਸਨਲੀ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕੁਐਸਚਨ ਪੁੱਛ ਸਕੋ। CHP ਵਾਲੇ ਉੱਥੇ ਹੋਣਗੇ, ਤੁਹਾਡਾ CHP ਦੇ ਨਾਲ ਕੁਐਸਚਨ ਹੈਗਾ, ਜਿਵੇਂ ਕਿ ਟ੍ਰੇਲਰ ਨੂੰ ਉੱਥੇ ਪਲੇਟਾਂ ਦਾ ਅੱਜ ਕੱਲ੍ਹ ਜਿਹੜਾ ਮਤਲਬ ਕਿ ਟਿਕਟਾਂ ਮਿਲਦੀਆਂ ਹੈਗੀਆਂ ਸਕੇਲ ਦੇ ਉੱਤੇ, ਕਿਉਂ ਮਿਲਦੀਆਂ ਹੈਗੀਆਂ, ਕੀ ਰੀਜ਼ਨ ਹੈਗਾ, ਬਾਕੀ ਕੋਈ ਕੋਡ ਆਫ ਐਂਟਰੀ ਨਹੀਂ ਦਿੰਦੀ, ਇੱਕ ਕੋਡ ਆਫ ਐਂਟਰੀ ਦੇ ਰਹੀ ਹੈ ਟਿਕਟਾਂ। ਸੋ ਉਹਦੇ ਬਾਰੇ ਚ ਵੀ ਜਿਹੜਾ ਤੁਸੀਂ ਸਲਾਹ ਮਸ਼ਵਰਾ ਬਣਾ ਕੇ ਕਰ ਸਕਦੇ ਆ, ਆਪਣੀ ਟਿਕਟ ਲਿਆ ਸਕਦੇ ਆ, ਡਿਸਕਸ਼ਨ ਕਰ ਸਕਦੇ ਆ। ਉਸ ਤੋਂ ਬਾਅਦ ਜਿਹੜੀ ਆਪਣੀ ਮੇਨ ਹੈਗੀ ਆ
ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ DOT ਤੇ FMCSA ਉਹਨਾਂ ਦੇ ਰਿਪਰੈਜ਼ੈਂਟੇਟਿਵ ਵੀ ਜਿਹੜੇ ਆ ਉਹ ਇੱਥੇ ਅਵੇਲੇਬਲ ਮਿਲਣਗੇ। ਤੁਹਾਨੂੰ ਕੋਈ ਉੱਦਾਂ ਦਾ ਪ੍ਰੋਬਲਮ ਹੈਗੀ ਆ, ਇਸ਼ੂਜ਼ ਹੈਗੇ, ਕੁਐਸਚਨਸ ਹੈਗੇ ਆ, ਉਹ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੈਗੇ ਆ। ਉਹਦੇ ਨਾਲ ਨਾਲ ਸਾਡੀ ਲੋਕਲ ਜਿਹੜੀ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਆ ਉਹ ਵੀ ਇੱਥੇ ਹੋਏਗਾ, ਲੋਕਲ ਸਿਟੀ ਆਫ ਫ੍ਰਿਜ਼ਨੋ ਦਾ ਬੂਥ ਵੀ ਹੋਊਗਾ। ਸੋ ਤੁਹਾਨੂੰ ਜੇ ਤੁਸੀਂ ਲੋਕਲ ਸਿਟੀ 'ਚ ਰਹਿੰਦੇ ਹੈਗੇ ਆ, ਤੁਹਾਨੂੰ ਉਹਦੇ ਕੋਈ ਕੁਐਸਚਨਸ ਹੈਗੇ ਆ, ਤੇ ਨਾਲ ਦੇ ਨਾਲ ਜੇ ਕਿਸੇ ਨੇ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਣਾ ਤੇ ਉਹਨਾਂ ਦੇ ਵੀ ਇੱਥੇ ਬੂਥ ਲੱਗਾ ਹੋ। ਜੀ ਜੀ ਬਿਲਕੁਲ। ਸੋ ਤਰ੍ਹਾਂ ਤਰ੍ਹਾਂ ਦੇ ਜਿਹੜੇ ਵੈਂਡਰ ਟਰੱਕ ਖਰੀਦਣ ਤੋਂ ਲੈ ਕੇ ਸੌਫਟਵੇਅਰ ਤੋਂ ਲੈ ਕੇ ਸਰਕਾਰੀ ਅਦਾਰੇ ਜਿਹੜੇ ਆ ਉਹਨਾਂ ਦੇ ਲਈ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਤੁਸੀਂ ਉੱਥੋਂ ਇਸ ਟਰੱਕਿੰਗ ਸ਼ੋਅ ਦੇ ਦੌਰਾਨ ਜਿਹੜਾ ਉਹ ਲੈ ਸਕੋਗੇ। ਸਰੋਤਿਓ ਇਹ ਜ਼ਰੂਰ ਪਹੁੰਚੋ ਵੱਧ ਤੋਂ ਵੱਧ। ਵੈਬਸਾਈਟ ਇਹਨਾਂ ਦੀ ਆ americantruckingshow.com। ਜੇ ਤੁਸੀਂ ਰਜਿਸਟਰ ਕਰਨਾ ਚਾਹੁੰਦੇ ਆ ਫ੍ਰੈਜ਼ਨੋ ਫੇਅਰ ਗਰਾਊਂਡਸ ਗੂਗਲ ਦੇ ਉੱਤੇ ਜੇ ਤੁਸੀਂ ਡਾਇਰੈਕਸ਼ਨ ਸਰਚ ਕਰਨੀ ਆ ਤੇ ਸੌਖਾ ਇਹੀ ਆ ਜਿਹੜਾ ਜੀ ਫ੍ਰੈਜ਼ਨੋ ਜਿਹੜਾ ਫੇਅਰ ਗਰਾਊਂਡਸ ਆ ਉਹ ਸਰਚ ਕਰ ਲਿਓ ਤਾਂ ਤੁਸੀਂ ਉੱਥੇ ਜਿਹੜਾ ਪਹੁੰਚ ਜਾਓਗੇ। 1121 ਸਾਊਥ ਚਾਂਸ ਐਵੀਨਿਊ ਫ੍ਰੈਜ਼ਨੋ। ਉੱਦਾਂ ਜਿਹੜੀ ਈਵੈਂਟ ਦੀ ਲੋਕੇਸ਼ਨ ਦਾ ਐਡਰੈਸ ਜਿਹੜਾ ਉਹ ਹੈਗਾ ਆ। ਸੋ ਰਮਨ ਜੀ ਇਸ ਟਾਈਮ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਹੀਆਂ। ਦੇਖੋ ਪ੍ਰੋਗਰਾਮ ਤਾਂ ਭਾਵੇਂ ਅਜੇ ਪਰਸੋਂ ਨੂੰ ਸ਼ੁਰੂ ਹੋਣਾ, ਸੋ ਰਾਈਟ ਨਾਓ ਤੁਸੀਂ ਲੋਕੇਸ਼ਨ ਤੇ ਹੀ ਹੋ? ਨਹੀਂ ਜੀ, ਮੈਂ ਹੁਣੇ ਲੋਕੇਸ਼ਨ ਤੋਂ ਆਇਆ ਹੈਗਾ ਆ, ਉੱਥੇ ਹੀ ਸੀਗਾ ਥੋੜੀ ਦੇਰ ਪਹਿਲਾਂ। ਤੇ ਅਸੀਂ ਕੱਲ ਵੀ 3 ਵਜੇ ਤੋਂ ਸ਼ੁਰੂ, ਅਸੀਂ 11 11:30 ਵਜੇ ਤੱਕ ਲੱਗੇ ਰਹੇ ਸੀਗੇ, ਤੇ ਅੱਜ ਵੀ ਹੁਣ ਸਵੇਰ ਦਾ 8 ਵਜੇ ਦਾ ਸ਼ੁਰੂ ਹੋਇਆ, ਤੇ ਅੱਜ ਵੀ ਰਾਤ ਦਾ ਟਾਈਮ ਜਿਹੜਾ ਕਾਫੀ ਲੰਮਾ ਲੱਗ ਜਾਣਾ। ਤੇ ਬਾਕੀ ਜਿਹੜਾ ਕੱਲ ਹੈਗਾ, ਕੱਲ ਟਾਈਮ ਹੋਣਾ ਕਿ ਤੁਹਾਡੇ ਬੂਥ ਰੈਡੀ ਹੋ ਜਾਣੇ ਸਾਰੇ ਜਿਹੜੇ ਵੈਂਡਰਸ ਹੈਗੇ ਆ। ਸੋ ਕੱਲ ਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੈਂਡਰਸ ਦੇ ਕੋਲ ਟਾਈਮ ਹੋਣਾ ਕਿ ਤੁਸੀਂ ਆਣ ਕੇ ਆਪਣੇ ਬੂਥ ਜਿਹੜੇ ਆ ਉਹ ਸੈਟਅਪ ਕਰ ਸਕਦੇ ਹੈਗੇ ਆ। ਆਣ ਕੇ ਤੁਸੀਂ ਆਪਣਾ ਸਮਾਨ ਰੱਖ ਸਕਦੇ ਹੈਗੇ, ਆਪਣਾ ਬੂਥ ਰੈਡੀ ਕਰ ਸਕਦੇ ਆ ਜਿਹੜਾ ਫਰਾਈਡੇ ਵਾਸਤੇ। ਸੋ ਕੱਲ ਦਾ ਜਿਹੜਾ ਵੈਂਡਰ ਮੂਵ ਇਨ ਦਾ ਸਮਾਂ ਹੈਗਾ ਉਹਦੇ ਵਿੱਚ ਵੈਂਡਰਸ ਜਿਹੜੇ ਆ ਉਹ ਆਣ ਕੇ ਆਪਣਾ ਉਹ ਸੈਟਅਪ ਕਰ ਲੈਂਦੇ ਆ, ਤੇ ਫਿਰ ਫਰਾਈਡੇ ਨੂੰ ਸਵੇਰੇ ਜਿਹੜਾ ਹੈਗਾ ਉਹ ਆਪਾਂ 10 ਵਜੇ ਰੈਡੀ ਟੂ ਗੋ ਹੋਏਗਾ, ਤਾਂ ਕਿ ਜਿਹੜਾ ਆਪਣਾ ਟਾਈਮ ਹੈਗਾ ਟਾਈਮ ਤੇ ਸ਼ੁਰੂ ਕੀਤਾ ਜਾ ਸਕੇ ਸਾਰਾ ਕੁਝ। ਸੋ ਰਮਨ ਜੀ ਕਈ ਤੇ ਵੀ ਸਵਾਲ ਆਪਾਂ ਪੁੱਛਦੇ ਸੀ ਜਾਂ ਗੱਲ ਕਰਦੇ ਸੀ ਵੀ ਫਰਾਈਡੇ ਸੈਟਰਡੇ ਵਾਲੇ ਦਿਨ ਹੀ ਕਿਉਂ ਜਿਹੜਾ ਚੁੜਿਆ, ਐਤਵਾਰ ਇਸ ਵਾਰ ਕਿਉਂ ਨਹੀਂ? ਆਪਾਂ ਨੂੰ ਇਹ ਵੀ ਪਤਾ ਵੀ ਚਲੋ ਵਿਸਾਖੀ ਦੇ ਦਿਨ ਜਿਹੜਾ ਉਹ ਚੱਲ ਰਿਹਾ, ਵਿਸਾਖੀ ਦੀਆਂ ਵਧਾਈਆਂ ਵੀ ਸਾਡੇ ਵੱਲੋਂ ਤੁਹਾਨੂੰ ਆ। ਤੇ ਸੋ ਸੰਡੇ ਇਸੇ ਕਰਕੇ ਹੀ ਆ ਵੀ ਸਾਰੇ ਜਾਣੇ ਇਕੱਠੇ ਜਿਹੜੇ ਸਾਰੇ ਹਰ ਤਰ੍ਹਾਂ ਦੇ ਪ੍ਰੋਗਰਾਮ ਅਟੈਂਡ ਹੋ ਜਾਣ। ਜੀ ਬਿਲਕੁਲ, ਕੋਸ਼ਿਸ਼ ਤਾਂ ਇਹੋ ਹੀ ਸੀਗੀ ਕਿ ਪਹਿਲਾਂ ਸਾਡਾ ਇਰਾਦਾ ਸੀਗਾ ਕਿ ਅਸੀਂ ਇੱਕ ਇਹ ਸੋਚ ਕੇ ਰੱਖਿਆ ਸੀਗਾ ਕਿ ਸਲਮਾ ਨਗਰ ਕੀਰਤਨ ਜਿਹੜਾ ਆ ਉਹ ਸੰਡੇ ਨੂੰ ਹੁੰਦਾ ਇੱਥੇ। ਇਸ ਸੰਡੇ ਨੂੰ ਜਿਹੜੀ ਹੈ ਪ੍ਰੋ 13 ਤੋਂ ਬਾਅਦ ਜਿਹੜਾ ਪਹਿਲਾ ਸੰਡੇ ਹੁੰਦਾ ਉਸ ਦਿਨ ਸਲਮਾ ਨਗਰ ਕੀਰਤਨ ਹੁੰਦਾ, ਤੇ ਕਿਸੇ ਰੀਜ਼ਨ ਕਰਕੇ ਉਹਨਾਂ ਨੇ ਉਹ ਜਿਹੜਾ ਹੈਗਾ ਸਲਮਾ ਨਗਰ ਕੀਰਤਨ ਜਿਹੜਾ ਉਹ ਮੂਵ ਕਰ ਲਿਆ ਹੈਗਾ। ਸੋ ਇਸ ਕਰਕੇ ਅਸੀਂ ਜਿਹੜਾ ਫਰਾਈਡੇ ਸੈਟਰਡੇ ਕੀਤਾ ਸੀਗਾ ਤਾਂ ਕਿ ਅਸੀਂ ਸੰਡੇ ਨੂੰ ਨਗਰ ਕੀਰਤਨ ਨੂੰ ਜਿਹੜਾ ਪੂਰਾ ਮਾਨ ਸਨਮਾਨ ਤੇ ਪੂਰਾ ਟਾਈਮ ਦੇ ਸਕੀਏ। ਸੋ ਪਰ ਉਹ ਜਿੱਦਾਂ ਕਿ ਦੱਸਿਆ ਕਿ ਮੂਵ ਹੋ ਗਿਆ, ਸੋ ਇਸ ਕਰਕੇ ਸਾਡਾ ਜਿਹੜਾ ਸ਼ੋਅ ਹੁਣ ਹੈਗਾ ਉਹ ਫਰਾਈਡੇ ਸੈਟਰਡੇ ਰਹਿ ਗਿਆ। ਔਰ ਇਹਦੇ ਵਿੱਚ ਸਾਡੇ ਜਿਹੜੇ ਵੈਂਡਰਸ ਹੈਗੇ ਆ ਉਹਨਾਂ ਦੀ ਵੀ ਮੰਗ ਸੀ ਬਹੁਤ ਜ਼ਿਆਦਾ ਕਿ ਸਾਨੂੰ ਵੀਕਡੇ ਦੇ ਵਿੱਚ ਸ਼ੋਅ, ਕਿਉਂਕਿ ਜਿੰਨੇ ਵੀ ਸ਼ੋਅ ਮਤਲਬ ਕਿ ਅਮਰੀਕਾ 'ਚ ਹੁੰਦੇ ਆ ਟਰੱਕਿੰਗ ਦੇ, ਉਹ ਸਾਰੇ ਵੀਕਡੇਜ਼ ਦੇ ਵਿੱਚ ਹੁੰਦੇ ਆ। ਸੋ ਉਹਦੇ ਵਿੱਚ ਵੀਕਐਂਡ ਤੇ ਸ਼ੋਅ ਬਿਲਕੁਲ ਨਹੀਂ ਹੁੰਦੇ, ਕਿਉਂਕਿ ਵੀਕਐਂਡ ਤੇ ਫਿਰ ਜਿਹੜੇ ਵੈਂਡਰਸ ਹੁੰਦੇ ਉਹਨਾਂ ਨੂੰ ਕੰਮ ਕਰਨ ਲਈ ਬੰਦੇ ਨਹੀਂ ਲੱਭਦੇ ਹੈਗੇ। ਸੋ ਇਹ ਵੀ ਸਾਨੂੰ ਇੱਕ ਚੈਲੰਜ ਹੋ ਜਾਂਦਾ ਹੈ ਕਿ ਜਿਹੜੇ ਵੈਂਡਰਸ ਹੈਗੇ ਉਹਨਾਂ ਨੂੰ ਬਹੁਤ ਔਖੇ ਹੋ ਕੇ, ਸਾਡੇ ਹੁਣ ਕਈ ਵੈਂਡਰਸ ਜਿਹੜੇ ਆ ਇਸ ਵਾਰੀ ਕੈਂਸਲ ਹੋਏ ਆ ਕਿ ਉਹ ਇਸ ਕਰਕੇ ਕਿ ਉਹਨਾਂ ਦੇ ਕੋਲ ਵੀਕਐਂਡ ਤੇ ਕੰਮ ਕਰਨ ਨੂੰ ਬੰਦੇ ਨਹੀਂ ਹੁੰਦੇ, ਜਾਂ ਇੱਕ ਇਹ ਵੀ ਸੀਗਾ ਕਿ ਆਹ ਵੀਕਐਂਡ ਜਿਹੜਾ ਹੈਗਾ ਉਹ ਈਸਟਰ ਵੀਕਐਂਡ ਹੈਗਾ। ਸੋ ਇਸ ਕਰਕੇ ਵੀ ਬਹੁਤ ਜਾਣੇ ਜਿਹੜੇ ਸੀਗੇ ਉਹ ਨਹੀਂ ਸੀਗੇ ਅਵੇਲੇਬਲ ਹੋ ਸਕਦੇ। ਪਰ ਅਸੀਂ ਕੋਸ਼ਿਸ਼ ਕੀਤੀ ਸੀਗੀ ਨਗਰ ਕੀਰਤਨ ਦੇ ਨਾਲ ਵੀ ਅਸੀਂ ਪ੍ਰਮਾਤਮਾ ਦੇ ਚਲੋ ਉਸ ਦਿਹਾੜੇ ਦੇ ਨਾਲ ਜੁੜ ਕੇ ਅਸੀਂ ਵੀ ਜਿਹੜਾ ਆ ਇਕੱਠਾ ਕਰ ਦਿੰਦੇ ਹੈਗੇ ਆ। ਪਰ ਚਲੋ ਅੱਗੇ ਹੋ ਗਿਆ, ਫਿਰ ਵੀ ਠੀਕ ਆ ਕਿ ਫਰਾਈਡੇ ਸੈਟਰਡੇ ਵੀ ਜਿਹੜਾ ਸਮਾਂ ਹੈਗਾ ਉਹ ਵਧੀਆ ਹੈਗਾ। ਤੇ ਰਾਜਕਰਨ ਮੈਂ ਇੱਕ ਗੱਲ ਪਹਿਲਾਂ ਭੁੱਲ ਗਿਆ ਸੀਗਾ ਕਿ ਜਿਹੜੀਆਂ ਆਪਣੀਆਂ ਸਰਕਾਰੀ ਏਜੰਸੀਆਂ ਆਉਣੀਆਂ, ਚਾਹੇ ਉਹ ਕਾਰਬ ਆ, ਚਾਹੇ ਉਹ ਆਪਣੀ ਜਿਹੜੀ ਕੈਲੀਫੋਰਨੀਆ ਜਿਹੜੀ ਆਪਣੀ ਗ੍ਰਾਂਟ ਦਿੰਦੇ ਆ ਟਰੱਕਾਂ ਵਾਸਤੇ, ਉਹ ਆ, ਇਹ ਸਾਰਿਆਂ ਦੇ ਵਿੱਚ ਪੰਜਾਬੀ ਸਪੀਕਿੰਗ ਬੰਦੇ ਉਹਨਾਂ ਦੇ ਕੋਲ EMPLOYEES ਹੈਗੇ ਆ। ਸੋ ਜੇ ਤੁਹਾਨੂੰ ਉੱਥੇ ਉਹਨਾਂ ਦੇ ਨਾਲ ਗੱਲ ਕਰਨ ਦੇ ਵਿੱਚ ਸੋਚਦੇ ਆ ਵੀ ਇੰਗਲਿਸ਼ ਦੇ ਵਿੱਚ ਕੋਈ ਦਿੱਕਤ ਆ, ਤੇ ਤੁਹਾਨੂੰ ਪੰਜਾਬੀ ਦੇ ਵਿੱਚ ਗੱਲ ਕਰਨ ਵਾਲੇ ਵੀ ਉਹਨਾਂ ਦੇ ਉੱਥੇ ਮਿਲ ਜਾਣਗੇ, ਜਿਹੜੇ ਕਿ ਤੁਹਾਨੂੰ ਤੁਹਾਡੀ ਆਪਣੀ ਭਾਸ਼ਾ ਦੇ ਵਿੱਚ ਜਿਹੜੀ ਗੱਲਬਾਤ ਤੁਹਾਡੇ ਨਾਲ ਕਰ ਸਕਦੇ ਆ।
ਜੀ, ਜੀ। ਸੋ ਬਿਲਕੁਲ ਸਰੋਤਿਓ ਜ਼ਰੂਰ ਵੱਧ ਤੋਂ ਵੱਧ ਪਹੁੰਚਿਓ ਜੀ। ਆਉਂਦੇ ਜਿਹੜੇ ਇਸ ਸ਼ੁੱਕਰ ਤੇ ਸ਼ਨਿਚਰਵਾਰ ਨੂੰ ਇਹਦੇ 2 ਦਿਨ ਜਿਹੜਾ ਆ ਫ੍ਰੈਜ਼ਨੋ ਦੇ ਵਿੱਚ ਟਰੱਕਿੰਗ ਸ਼ੋਅ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੋਵਿਡ ਦੇ ਦੌਰ ਤੋਂ ਪਹਿਲਾਂ ਸੈਕਰਾਮੈਂਟੋ ਦੇ ਵਿੱਚ ਜਿਹੜਾ ਟਰੱਕਿੰਗ ਸ਼ੋਅ ਆ ਉਹ ਹੋਇਆ ਸੀਗਾ। ਉਸ ਤੋਂ ਵਿਚਾਲੇ ਫਿਰ ਗੈਪ ਜਿਹੜਾ ਆ ਇਹ ਕੋਵਿਡ ਵਾਲਾ ਜਿਹੜਾ ਉਹ ਪੈ ਗਿਆ, ਅਤੇ ਹੁਣ ਕੋਵਿਡ ਦੀ ਮਹਾਂਮਾਰੀ ਦੇ ਥੋੜ੍ਹੇ ਘਟਣ ਤੋਂ ਬਾਅਦ 'ਚ ਜਿਹੜੀਆਂ ਹੁਣ ਰਿਸਟ੍ਰਿਕਸ਼ਨਸ ਘਟਣ ਤੋਂ ਬਾਅਦ ਦੇ ਵਿੱਚ ਇਹ ਸ਼ੋਅ ਜਿਹੜਾ ਉਹ ਸ਼ੁਰੂ ਹੋਵੇਗਾ। ਸੋ ਆਉਂਦੇ ਸ਼ੁੱਕਰ ਤੇ ਸ਼ਨਿਚਰਵਾਰ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਪਹੁੰਚੋ। ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਜਿਹੜੀ ਉਹ ਹੋਵੇਗੀ। ਉੱਥੋਂ ਵੀ ਤੁਹਾਨੂੰ ਅਸੀਂ ਗੱਲਬਾਤ ਸੁਣਾਵਾਂਗੇ, ਦਿਖਾਵਾਂਗੇ ਵੀ ਕੀ ਕੁਛ ਚੱਲ ਰਿਹਾ ਆ, ਉਸਨੂੰ ਕਵਰੇਜ ਵੀ ਜਿਹੜੀ ਉਹ ਕਰਾਂਗੇ, ਅਤੇ ਮਿਲਣ ਦਾ ਮੌਕਾ ਵੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਮਿਲੇਗਾ। ਸੋ ਜ਼ਰੂਰ ਹੁਮ ਹੁਮਾ ਕੇ ਵੱਧ ਤੋਂ ਵੱਧ ਤੁਸੀਂ ਜਿਹੜਾ ਜੀ ਉਹ ਪਹੁੰਚੋ। ਅਮਰੀਕਨ ਟਰੱਕਿੰਗ ਸ਼ੋਅ ਜਿਹੜਾ ਫ੍ਰੈਜ਼ਨੋ ਦੇ ਵਿੱਚ ਇਸ 15-16 ਤਰੀਕ ਨੂੰ ਹੋਣ ਜਾ ਰਿਹਾ ਆ ਫ੍ਰੈਜ਼ਨੋ 'ਚ। ਸੋ ਰਮਨ ਜੀ ਸ਼ੁਕਰੀਆ, ਧੰਨਵਾਦ, ਅਤੇ ਕੱਲ੍ਹ ਨੂੰ ਫਿਰ ਆਪਾਂ ਟਰੱਕਿੰਗ ਸ਼ੋਅ ਦੇ ਵਿੱਚ ਮਿਲਦੇ ਹਾਂ ਜੀ ਸਵੇਰ ਦੇ ਪ੍ਰੋਗਰਾਮ 'ਚ। ਸ਼ੁਕਰੀਆ ਜੀ, ਸ਼ੁਕਰੀਆ। ਤੇ ਕੱਲ ਨੂੰ ਫਿਰ ਆਪਾਂ ਗੱਲਬਾਤ ਕਰਦੇ, ਤੇ ਅਸੀਂ ਅੱਜ ਵੀ ਜਦੋਂ ਟਰਾਈ ਕਰਾਂਗੇ ਕਿ ਜਦੋਂ ਲਾਈਵ ਕਰਕੇ ਤੁਹਾਨੂੰ ਜਿਹੜਾ ਵੀ ਤਿਆਰੀਆਂ ਚੱਲਦੀਆਂ ਉਹ ਵੀ ਟਾਈਮ ਟੂ ਟਾਈਮ ਅਸੀਂ ਦਿਖਾਉਂਦੇ ਰਵਾਂਗੇ ਜੀ। ਧੰਨਵਾਦ ਰਮਨ ਜੀ, ਬੜੀ ਮਿਹਰਬਾਨੀ ਜੀ। ਧੰਨਵਾਦ ਜੀ, ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸੋ ਪ੍ਰਵੀਨ ਜੀ, ਰਮਨ ਜੀ ਆਪਣੇ ਨਾਲ ਜੁੜੇ ਸੀਗੇ ਟਰੱਕਿੰਗ ਸ਼ੋਅ ਨੂੰ ਲੈ ਕੇ, ਜਿਹੜਾ ਕਿ 15 ਅਤੇ 16 ਤਰੀਕ ਨੂੰ ਹੋਣਾ ਆ ਇਸ ਫ੍ਰੈਜ਼ਨੋ ਦੇ ਵਿੱਚ। ਜਿੱਦਾਂ ਆਪਾਂ ਦੱਸਿਆ ਵੀ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਮੌਜੂਦ ਹੋਵੇਗੀ। ਉੱਥੇ ਆਪਾਂ ਜਿਹੜਾ ਮਿਲਾਂਗੇ, ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਬੂਥ ਵੀ ਹੋਵੇਗਾ। ਬਾਕੀ ਹਾਂਜੀ ਘੁੰਮ ਫਿਰ ਕੇ ਆਪ ਵੀ ਦੇਖਾਂਗੇ, ਅਤੇ ਆਪਾਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਆ ਉਹਨਾਂ ਨੂੰ ਆਪਾਂ ਸੋਸ਼ਲ ਮੀਡੀਆ ਦੇ ਜ਼ਰੀਏ ਆ ਉਹ ਦਿਖਾਵਾਂਗੇ ਵੀ। ਸੋ ਇੱਦਾਂ ਦੀਆਂ ਚੀਜ਼ਾਂ ਪ੍ਰਵੀਨ ਜੀ ਕਾਫੀ ਮਹੱਤਤਾ ਜਿਹੜੀਆਂ ਉਹ ਰੱਖਦੀਆਂ ਆ। ਸਾਰੇ ਹਰ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਹਾਂ ਵੀ ਉਹ ਇੱਕੋ ਛੱਤ ਹੇਠਾਂ ਇਕੱਠੇ ਹੋ ਜਾਂਦੇ ਆ। ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਉਸ ਦੇ ਨਾਲ ਬਹੁਤ ਸਾਰਾ ਜਿਹੜਾ ਫਾਇਦਾ ਆ ਟਰੱਕਰਸ ਨੂੰ, ਚਾਹੇ ਉਹ ਡਰਾਈਵਰ ਆ, ਉਹ ਓਨਰ ਓਪਰੇਟਰ ਆ, ਚਾਹੇ ਉਹ ਕੰਪਨੀਆਂ ਦਾ ਜ਼ਿਆਦਾ ਟਰੱਕਾਂ ਦਾ ਮਾਲਕ ਆ, ਉਹਨਾਂ ਨੂੰ ਕਾਫੀ ਇਸ ਦੇ ਵਿੱਚ ਫਾਇਦਾ ਰਹਿੰਦਾ ਆ। ਕਈ ਤਰੀਕਾਂ ਦੇ ਜਿਹੜੇ ਸ਼ੱਕ ਸੰਸ਼ੇ ਹੁੰਦੇ ਆ, ਉਸ ਨੂੰ ਉਹਨਾਂ ਦਾ ਉੱਥੇ ਨਿਜਾਤ ਮਿਲ ਜਾਂਦੀ ਆ। ਹਾਂਜੀ ਰਾਜ ਜੀ, ਬਿਲਕੁਲ ਅੱਜ ਸਵੇਰੇ ਹੀ ਆਪਾਂ ਖਬਰ ਕੀਤੀ ਸੀ ਵੀ ਜਿਹੜੇ ਟਰੱਕ ਡਰਾਈਵਰ ਆ ਉਹ ਚੈਕਿੰਗ ਤੋਂ ਤੰਗ ਨੇ ਤੇ ਜਾਮ ਲੱਗਣ ਕਰਕੇ ਭੜਕੇ, ਹਨਾ। ਤਾਂ ਜੀ, ਪੰਜਾਬੀ ਰੇਡੀਓ USA ਦਾ ਹਮੇਸ਼ਾ ਇਹ ਤਹੱਈਆ ਰਹਿੰਦਾ, ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਭਾਈਚਾਰੇ ਨਾਲ ਸੰਬੰਧਿਤ ਖਬਰਾਂ ਤੇ ਉਹਨਾਂ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀਆਂ ਨੇ ਵੱਧ ਤੋਂ ਵੱਧ ਭਾਈਚਾਰੇ ਤੱਕ ਪਹੁੰਚਾਈਆਂ ਜਾਣ। ਹੋਰ ਵੀ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਰਵ ਕਰ ਸਕੀਏ। ਪਰ ਸਾਡਾ ਮੇਨ ਫੋਕਸ ਪੰਜਾਬ ਦੇ ਮਸਲੇ ਤੇ ਇੱਥੇ ਸਾਡੇ ਜਿਹੜੇ ਭਾਈਚਾਰਾ ਉਹਦੇ ਨਾਲ ਸੰਬੰਧਿਤ ਜਿਹੜੇ ਮਸਲੇ ਆ, ਉਹ ਪਹਿਲ ਦੇ ਆਧਾਰ ਤੇ ਪ੍ਰਮੁੱਖਤਾ ਦੇ ਨਾਲ ਹਮੇਸ਼ਾ ਪੰਜਾਬੀ ਰੇਡੀਓ USA ਨੇ ਉਹਨਾਂ ਨੂੰ ਸੁਣਿਆ, ਉਹਨਾਂ ਨੂੰ ਗਾਂ ਤੱਕ ਪਹੁੰਚਾਇਆ, ਤੇ ਹਮੇਸ਼ਾ ਇਹ ਕੋਸ਼ਿਸ਼ ਜਿਹੜੀ ਹੈ ਚੱਲਦੀ ਰਹੇਗੀ। ਦੂਜੀ ਗੱਲ ਰਾਜੀ ਇਹ ਆ ਵੀ ਜਿਹੜੀ ਆਪਾਂ ਭਾਜੀ ਹੋਰਾਂ ਨੇ ਦੱਸਿਆ ਵੀ ਜਿਹੜਾ ਟਰੱਕਿੰਗ ਬਾਰੇ ਸ਼ੋਅ ਕਰਵਾਉਣ ਜਾ ਰਹੇ ਆ, ਹਨਾ। ਤਾਂ ਸਭ ਜੀ, ਤੋਂ ਪਹਿਲਾਂ ਇਹ ਹੈ ਕਿਸੇ ਵੀ ਇੰਡਸਟਰੀ ਨੂੰ, ਕਿਸੇ ਵੀ ਕਾਰੋਬਾਰ ਨੂੰ ਜੇਕਰ ਤੁਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ, ਕਿਸੇ ਵੀ ਅਦਾਰੇ ਨੂੰ ਅੱਗੇ ਲੈ ਕੇ ਜਾਣਾ ਹੈ, ਤਾਂ ਉਹਦੇ ਲਈ ਤੁਹਾਡਾ ਉਹਦਾ ਐਨਾਲਿਸਿਸ ਕਰਨਾ ਬੜਾ ਜ਼ਰੂਰੀ ਹੈ। ਉਹਨੂੰ ਉਹਦੇ ਨਾਲ ਪੜਚੋਲ ਉਹਦੀ ਕਿ ਕੀ ਹੋ ਸਕਦਾ, ਕਿਵੇਂ, ਔਰ ਆਈਡੀਆਜ਼ ਜਿਹੜੇ ਨੇ ਉਹ ਡਿਫਰੈਂਟ ਤਰੀਕਿਆਂ ਦੇ ਹੋਣੇ ਚਾਹੀਦੇ ਨੇ। ਆਈਡੀਆਜ਼ ਜਿਹੜੇ ਨੇ ਉਹ ਹਰ ਬੰਦੇ ਦਾ ਆਈਡੀਆ ਜਿਹੜਾ ਵਾ ਉਹ ਹਰ ਇੱਕ ਚੀਜ਼ ਦੇ ਵਿੱਚ ਬਿਹਤਰ ਤਰੀਕੇ ਨਾਲ ਜੇਕਰ ਰੱਖਿਆ ਵੀ ਜਾਵੇ ਤੇ ਜੇਕਰ ਕੰਸੀਡਰ ਵੀ ਹੋਵੇ ਤਾਂ ਕਈ ਵਾਰੀ ਉਹਨਾਂ ਦੀ ਆਊਟਪੁੱਟ ਜਿਹੜੀ ਆ ਵਾ ਉਹ ਵਧੀਆ ਹੋ ਜਾਂਦੀ। ਸੋ ਇਸ ਤਰ੍ਹਾਂ ਦੇ ਸ਼ੋਜ਼, ਇਸ ਤਰ੍ਹਾਂ ਦੀਆਂ ਕਮਿਊਨਿਟੀ ਦੇ ਭਾਈਚਾਰਿਆਂ ਦੇ ਇਕੱਠ, ਜਿੱਥੇ ਪੰਥ ਦੀ ਗੱਲ ਹੋਵੇ, ਇੰਡਸਟਰੀ ਦੀ, ਕਾਰੋਬਾਰ ਦੀ ਗੱਲ ਹੋਵੇ, ਜਿੱਥੇ ਹੋਰ ਵੀ ਮਸਲਿਆਂ ਨੂੰ ਜੋੜਿਆ ਜਾਵੇ, ਤਾਂ ਮੇਰੇ ਖਿਆਲ ਹੈ ਕਿ ਇੱਦਾਂ ਦੇ ਤਹੱਈਏ, ਇੱਦਾਂ ਦੇ ਜਿਹੜੇ ਪਹਿਲ ਕਦਮੀਆਂ ਵਾ ਉਹ ਹੁੰਦੀਆਂ ਹੀ ਰਹਿਣੀਆਂ ਚਾਹੀਦੀਆਂ ਵਾ। ਦੂਜੀ ਗੱਲ ਇਹ ਵੀ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ, ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਹੈ ਇੱਕ, ਤੇ ਇਹਨੇ ਇੱਕ ਅੰਦਾਜ਼ਾ ਲਾਇਆ ਵਾ ਕਿ ਜਿਹੜੀ ਪੰਜਾਬੀ ਨੇ ਸਿੱਖ ਭਾਈਚਾਰੇ ਬਾਰੇ ਇਹਨਾਂ ਨੇ ਅੰਦਾਜ਼ਾ ਲਾਇਆ ਵਾ। ਉਹ ਕਹਿੰਦੇ ਵੀ 20% ਹੈਗੀ ਹੈ ਜਿਹੜੀ ਸਾਡੇ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਹੈ ਨਾ ਕੰਟਰੀ ਦੀ ਟਰੱਕਿੰਗ ਕਾਰੋਬਾਰ ਦੇ ਵਿੱਚ। ਹੁਣ ਤਾਂ ਇਹ ਕਾਫੀ ਪੁਰਾਣਾ ਵਾ, ਮੇਰੇ ਖਿਆਲ ਨਾਲ ਕੋਵਿਡ ਤੋਂ ਪਹਿਲਾਂ ਵਾ, ਤੇ ਹੋ ਸਕਦਾ ਉਸ ਤੋਂ ਬਾਅਦ ਕੋਈ 1-2 ਪੁਆਇੰਟਸ ਦਾ ਇਜ਼ਾਫਾ ਵੀ ਹੋਇਆ ਹੋਵੇ। ਦੂਜੀ ਗੱਲ ਇਹ ਹੈ ਵੀ, ਖਾਸ ਗੱਲ ਇਹ ਹੈ ਵੀ 40% ਕੈਲੀਫੋਰਨੀਆ ਦੀ ਜਿਹੜੀ ਟਰੱਕਿੰਗ ਇੰਡਸਟਰੀ ਆ, ਉਹਦੇ ਚ ਪੰਜਾਬੀ ਜਿਹੜੇ ਆ ਜਾਂ ਸਿੱਖ ਜਿਹੜੇ ਆ ਉਹ ਡੋਮੀਨੇਟ ਕਰਦੇ ਆ 40%, ਯਾਨੀ ਕਿ ਅੱਧ ਦੇ ਕਰੀਬ ਅਸੀਂ ਪਹੁੰਚ ਗਏ ਆ। ਸੋ ਇਹ ਇਸ ਤਰ੍ਹਾਂ ਦੀਆਂ ਜਦੋਂ ਤੁਸੀਂ ਖਬਰਾਂ ਪੜ੍ਹਦੇ ਆ, ਸ਼ੇਅਰ ਕਰਦੇ ਆ, ਜਾਂ ਹੋਰ ਵੀ ਖਬਰਾਂ ਤਾਂ ਹੋਰ ਬਥੇਰੀਆਂ ਆਉਂਦੀਆਂ ਰਹਿੰਦੀਆਂ ਨੇ, ਤਾਂ ਤੁਹਾਨੂੰ ਲੱਗਦਾ ਕਿ ਇਹ ਐਸਾ ਕਾਰੋਬਾਰ ਹੈ, ਇਹ ਐਸਾ ਬਿਜ਼ਨਸ ਹੈ ਜਿਹਦੇ ਚ ਪੰਜਾਬੀਆਂ ਦੀ
ਸ਼ਮੂਲੀਅਤ, ਹਿੱਸੇਦਾਰੀ ਜ਼ਿਆਦਾ ਵਾ ਤੇ ਜਦੋਂ ਆਪਾਂ ਜ਼ਿਆਦਾ ਤਾਦਾਦ ਦੇ ਵਿੱਚ, ਗਿਣਤੀ ਦੇ ਵਿੱਚ ਚੀਜ਼ਾਂ ਨੂੰ ਕਰਦੇ ਹਾਂ ਤਾਂ ਉਦੋਂ ਫਿਰ ਸਾਨੂੰ ਪਤਾ ਲੱਗਦਾ ਕਿ ਇਹਦੀਆਂ ਦਿੱਕਤਾਂ ਕੀ ਨੇ। ਸੋ ਮੋਟੀਆਂ-ਮੋਟੀਆਂ ਜਿਹੜੀਆਂ ਵਾ ਤੁਸੀਂ ਵੀ ਸਾਂਝੀਆਂ ਕਰੋ, ਸਾਡੇ ਸਰੋਤਿਆਂ ਨੂੰ ਜਾਣਕਾਰੀਆਂ ਦਿਓ ਵੀ ਜਦੋਂ ਆਪਾਂ ਟਰੱਕਿੰਗ ਸ਼ੋਅ 'ਚ ਮਿਲਾਂਗੇ ਤਾਂ ਆਪਾਂ ਕਿਹੜੇ-ਕਿਹੜੇ ਵਿਸ਼ਿਆਂ ਦੇ ਉੱਪਰ ਚਰਚਾ ਕਰਾਂਗੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਤੁਹਾਡੇ ਸਾਰਿਆਂ ਦੇ ਸੁਝਾਅ ਜਿਹੜੇ ਆ ਉਹ ਲਏ ਜਾਣਗੇ। ਜੀ। ਜੀ, ਬਿਲਕੁਲ। ਸੋ ਪ੍ਰਵੀਨ ਜੀ, ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਸੀਗਾ, FMCSA, DOT, ਕਾਰਬ, CHP, ਇਹ ਸਰਕਾਰੀ ਅਦਾਰੇ ਅਜਿਹੇ ਨੇ ਜਿਹੜੇ ਡਾਇਰੈਕਟਲੀ ਇਨਵੋਲਵ ਹੁੰਦੇ ਆ ਟਰੱਕਿੰਗ ਇੰਡਸਟਰੀ ਦੇ ਨਾਲ। FMCSA ਇੱਕ ਅਜਿਹੀ ਸੰਸਥਾ ਹੈ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਟਰੱਕਿੰਗ ਦੇ ਬਾਬਤ, ਕੌਣ ਕਿੰਨੇ ਘੰਟੇ ਚਲਾ ਸਕਦਾ ਆ, ਬ੍ਰੇਕ ਟਾਈਮ ਕਿੱਦਾਂ ਲੈਣਾ ਆ, ਕਿਵੇਂ ਹੋਣਾ ਆ। ਸੋ ਇਹ ਸੰਸਥਾ ਦਾ ਰੈਗੂਲੇਟਰੀ ਜਿਹੜਾ ਇੱਕ ਕੰਮ ਹੁੰਦਾ ਆ। ਸੋ ਉਹਨਾਂ ਦੇ ਜਿਹੜੇ ਅਧਿਕਾਰੀ ਆ ਉੱਥੇ ਪਹੁੰਚਣਗੇ। ਸੋ ਤੁਹਾਨੂੰ ਮੌਕਾ ਰਹੇਗਾ, ਬਹੁਤ ਸਾਰੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਤੁਹਾਨੂੰ ਉੱਥੋਂ ਮਿਲ ਸਕਦੇ ਆ। ਸੋ ਇਹ ਜ਼ਰੂਰ ਉਹਨਾਂ ਨੂੰ ਪੁੱਛੋ। ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਕਿਹੜੇ ਟਰੱਕ ਚੱਲ ਸਕਦੇ ਆ ਤੇ ਕਿਹੜੇ ਜਿਹੜੇ ਆ ਉਹ ਬੰਦ ਹੋ ਜਾਣਗੇ, ਜੀ, ਕਿਉਂਕਿ ਕਿਹੜੇ ਈਅਰ ਤੱਕ ਦੇ ਜਿਹੜੇ ਉਹ ਚੱਲਣੇ ਆ, ਕਿਹੜੇ ਨਹੀਂ ਹੋਣਗੇ, ਉਸ ਦੇ ਬਾਰੇ ਵੀ ਜਿਹੜਾ ਆ ਉਹ ਉਸ ਤੇ ਉੱਥੋਂ ਤੁਸੀਂ ਸਵਾਲਾਂ ਦੇ ਜਵਾਬ ਜਿਹੜੇ ਉਹ ਲੈ ਸਕਦੇ ਆ, ਕਿਉਂਕਿ ਉਹ ਵਾਲੀ ਸੰਸਥਾ ਵੀ ਉੱਥੇ ਮੌਜੂਦ ਹੋਊਗੀ। ਬਾਕੀ ਤੁਸੀਂ ਵੀ ਸਰੋਤਿਓ ਕਾਲ ਕਰਕੇ ਸਾਨੂੰ ਜਿਹੜਾ ਤੁਸੀਂ ਦੱਸ ਸਕਦੇ ਆ ਵੀ ਤੁਸੀਂ ਕੀ ਆਸਾਂ ਉਮੀਦਾਂ ਹੈਗੀਆਂ ਆ, ਤੁਹਾਡੇ ਹਿਸਾਬ ਦੇ ਨਾਲ ਅਜਿਹੇ ਟਰੱਕਿੰਗ ਸ਼ੋਅਜ਼ ਦਾ ਕਿੰਨਾ ਫਾਇਦਾ ਹੁੰਦਾ ਆ, ਕਿੱਦਾਂ ਕਿੱਦਾਂ ਜਿਹੜਾ ਆ ਹੋਰ ਇਸ ਦੇ ਵਿੱਚ ਉਹ ਹੋਣਾ ਚਾਹੀਦਾ ਹੈ। ਤੁਸੀਂ ਜ਼ਰੂਰ ਸਾਂਝੀ ਕਰੋ ਆਪਣੀ ਗੱਲ, ਤੇ ਕੀ ਤੁਸੀਂ ਇਸ ਵਾਰ ਹਿੱਸਾ ਲੈਣ ਜਾ ਰਹੇ ਆ ਕਿ ਨਹੀਂ, ਕਿ ਰੁਝੇਵਿਆਂ 'ਚ ਬਿਜ਼ੀ ਆ, ਕਿ ਜਾਓਗੇ ਜੇ ਜਾਣਾ ਚਾਹੁੰਦੇ ਸੀ। ਜਿੱਦਾਂ ਦੇ ਵੀ ਤੁਹਾਡੇ ਵਿਚਾਰ ਹੋਣ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। 408 272 5200 4082725200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰੋ। ਸੋ ਪ੍ਰਵੀਨ ਜੀ, ਜਿੱਦਾਂ ਤੁਸੀਂ ਪੁੱਛਿਆ ਵੀ ਆਪਾਂ ਕਿਸ ਕਿਸ ਚੀਜ਼ ਦੇ ਉੱਤੇ ਫੋਕਸ ਜਿਹੜਾ ਉਹ ਕਰਨਾ ਆ ਹੂੰ, ਇਸ ਟਾਈਮ, ਟਰੱਕਿੰਗ ਇਕਵਿਪਮੈਂਟ ਦੇ ਪ੍ਰਾਈਸਿਸ ਲੋੜੋਂ ਵੱਧ ਚੁੱਕੇ ਨੇ, ਬਹੁਤ ਜ਼ਿਆਦਾ ਮਹਿੰਗੇ ਹੈ। ਮਹਿੰਗਾਈ ਦਾ ਸ਼ਿਕਾਰ ਜਿਹੜੀ ਹੈ ਇੰਡਸਟਰੀ ਇਸ ਟਾਈਮ ਹੋ ਰਹੀ ਆ। ਸੋ ਉਸ ਪੱਖ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਕੀ ਵਾਕਿਆ ਹੀ ਸਪਲਾਈ ਐਂਡ ਡਿਮਾਂਡ ਦਾ ਜਿਹੜਾ ਉਹ ਮਸਲਾ ਆ, ਕੀ ਇਸ ਦੇ ਪਿੱਛੇ ਜਿਹੜੀਆਂ ਕੰਪਨੀਆਂ ਉਹ ਸੋਚ ਰਹੀਆਂ ਆ, ਕਿਉਂਕਿ ਹੁਣ ਇਸ ਟਾਈਮ ਮੰਗ ਬਹੁਤ ਜ਼ਿਆਦਾ ਆ, ਚਾਹੇ ਟਰੱਕ ਦੀ ਆ, ਚਾਹੇ ਟ੍ਰੇਲਰ ਦੀ ਆ, ਜਾਂ ਉਸ ਦੇ ਨਾਲ ਜੁੜੇ ਹੋਏ ਪਾਰਟਸ ਆ ਉਸ ਨੂੰ ਲੈ ਕੇ ਆ। ਉਸ ਦੀ ਭਰਪਾਈ ਕਿੱਦਾਂ ਕਰ ਰਹੇ ਆ, ਇੰਨੀ ਡਿਮਾਂਡ ਨੂੰ ਮੀਟ ਕਰਨ ਦੇ ਲਈ ਕੰਪਨੀਆਂ ਜਿਹੜੀਆਂ ਆ ਉਹ ਕੀ ਕਰ ਰਹੀਆਂ ਆ। ਬਾਕੀ ਤੁਸੀਂ ਸਰੋਤਿਓ ਆਪਣੇ ਸਵਾਲ ਵੀ ਸਾਨੂੰ ਦੱਸ ਸਕਦੇ ਆ ਵੀ ਤੁਸੀਂ ਕੀ ਚਾਹੁੰਦੇ ਆ ਵੀ ਅਸੀਂ ਉੱਥੇ ਜਦੋਂ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ ਮਿਲਣਾ ਆ, ਕਾਰਬ ਵਾਲਿਆਂ ਨੂੰ ਮਿਲਣਾ ਆ, FMCSA ਵਾਲਿਆਂ ਨੂੰ ਮਿਲਣਾ ਆ, ਵੀ ਤੁਹਾਡੇ ਕਿਹੜੇ ਕੋਈ ਸਵਾਲ ਹੈਗੇ ਜੇ ਤੁਸੀਂ ਚਾਹੁੰਦੇ ਆ ਵੀ ਅਸੀਂ ਉਹਨਾਂ ਦੇ ਕੋਲੋਂ ਪੁੱਛੀਏ, ਕਿਉਂਕਿ ਹਰ ਇੱਕ ਦਾ ਪਹੁੰਚਣਾ ਸੰਭਵ ਨਹੀਂ ਹੁੰਦਾ, ਪਰ ਕਈਆਂ ਦੇ ਸਵਾਲ ਜਿਹੜੇ ਉਹ ਹੁੰਦੇ ਆ ਵੀ ਯਾਰ ਆਹ ਪੁੱਛਿਆ ਜਾਣਾ ਚਾਹੀਦਾ ਸੀ, ਆਹ ਪੁੱਛ ਲੈਂਦੇ ਤਾਂ ਵਧੀਆ ਸੀ, ਇਹਦੇ ਬਾਰੇ ਪਤਾ ਲੱਗਦਾ ਤਾਂ ਚੰਗੀ ਗੱਲ ਸੀ। ਸੋ ਜ਼ਰੂਰ ਤੁਸੀਂ ਉਹ ਅੱਜ ਆਪਣੇ ਨਾਲ ਇਸ ਸ਼ੋਅ ਦੇ ਵਿੱਚ ਕਾਲ ਕਰਕੇ ਉਹ ਸਵਾਲ ਤੁਸੀਂ ਪੁੱਛੋ, ਤਾਂ ਜੋ ਅਸੀਂ ਜਿਹੜਾ ਬਾਅਦ ਦੇ ਵਿੱਚ ਜਦੋਂ ਸਾਨੂੰ ਮੌਕਾ ਮਿਲੂਗਾ ਇਹਨਾਂ ਅਧਿਕਾਰੀਆਂ ਦੇ ਨਾਲ ਗੁਫ਼ਤਗੂ ਕਰਨ ਦਾ, ਗੱਲਬਾਤ ਕਰਨ ਦਾ, ਅਸੀਂ ਉਹਨਾਂ ਦੇ ਕੋਲ ਤੁਹਾਡੀਆਂ ਜਿਹੜੀਆਂ ਕਹਿ ਲਓ ਵੀ ਸ਼ਿਕਾਇਤਾਂ ਆ, ਸੁਝਾਅ ਆ, ਜੋ ਵੀ ਤੁਹਾਡੇ ਸਵਾਲ ਨੇ ਉਹ ਉਹਨਾਂ ਤੱਕ ਅਸੀਂ ਪਹੁੰਚਾ ਸਕੀਏ ਤੇ ਫਿਰ ਜਵਾਬ ਜਿਹੜਾ ਆ ਉਹ ਤੁਹਾਨੂੰ ਮਿਲ ਸਕੇ। ਸੋ ਜ਼ਰੂਰ ਸਰੋਤਿਓ ਤੁਸੀਂ ਵੀ ਸਟੂਡੀਓ 'ਚ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ 408 272 5200 ਦੇ ਉੱਤੇ। ਹਾਂਜੀ ਰਾਜੀ, ਬਿਲਕੁਲ। ਔਰ ਸਾਨੂੰ ਇਹ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਚੇਤਾਉਣਾ ਚਾਹੀਦਾ ਵੀ ਕਿਵੇਂ ਆਪਾਂ, ਕਿਉਂਕਿ 40% ਕਿਸੇ ਇੰਡਸਟਰੀ ਦੇ ਵਿੱਚ ਹੋਣਾ ਕੋਈ ਛੋਟੀ ਗੱਲ ਨਹੀਂ ਹੈ, ਤਾਂ ਕਿਵੇਂ ਇਸ ਇੰਡਸਟਰੀ ਨੂੰ ਬਿਹਤਰ ਕਰ ਸਕੀਏ। ਔਰ ਨਾਲੋਂ ਨਾਲ ਟਰੱਕਿੰਗ ਕਾਰੋਬਾਰ ਦੇ ਨਾਲ ਇਕੱਲੇ ਸਾਡੇ ਡਰਾਈਵਰ ਭਰਾ ਨਹੀਂ ਜੁੜੇ, ਜਿਹੜੇ ਸਾਡੇ ਟਰੱਕਰ ਭਰਾ ਨੇ ਜਿਨ੍ਹਾਂ ਦੇ ਕਈ ਟਰੱਕ ਨੇ, ਉਹਨਾਂ ਦੀਆਂ ਕੀ ਦਿੱਕਤਾਂ ਨੇ, ਮਸਲਨ ਜਿਵੇਂ ਡਰਾਈਵਰ ਸ਼ਾਰਟੇਜ ਹੈ ਜਾਂ ਜਿਹੜੇ ਡਰਾਈਵਰ ਨਵੇਂ ਆ ਰਹੇ ਨੇ ਉਹਨਾਂ ਨੂੰ ਟ੍ਰੇਨਡ ਕਿਵੇਂ ਕੀਤਾ ਜਾਵੇ, ਡਰਾਈਵਰ ਕੰਪਨਸੇਸ਼ਨ ਹੈ, ਜਿਹੜੇ ਘੰਟਿਆਂ ਦੇ ਪੈਸੇ ਨੇ ਜਾਂ ਵੈਸੇ ਸੈਲਰੀਜ਼ ਹਾਈਕਸ ਹੋ ਰਹੀਆਂ ਨੇ, ਔਰ ਦੂਜੇ ਪਾਸੇ ਫਿਊਲ ਪ੍ਰਾਈਸ ਆ ਜਿਹੜੇ ਉਹ ਹਾਈਕ ਕਰ ਰਹੇ ਨੇ, ਤਾਂ ਇਹਦੇ ਦਰਮਿਆਨ ਜਿਹੜਾ ਉਹ ਮਾਰਜਨ ਦਾ ਪਾੜਾ ਵਾ ਉਹ ਵੀ ਇੱਕ ਤੁਹਾਡੀ ਬੈਲੈਂਸ ਸ਼ੀਟ ਜਿਹੜੀ ਹੈ ਥੋੜੀ ਜਿਹੀ ਗੜਬੜਾ ਜਾਂਦੀ ਹੈ। ਸੋ ਬਿਲਕੁਲ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੰਸੀਡਰ ਕਰਾਂਗੇ। ਨਾਲੋਂ ਨਾਲ ਹਾਦਸਿਆਂ ਤੋਂ ਕਿਵੇਂ ਬਚਿਆ ਜਾਵੇ, ਹਾਦਸੇ ਕਿਉਂ ਵਾਪਰ ਰਹੇ ਨੇ, ਕਿਹੜੀਆਂ ਉਹ ਚੀਜ਼ਾਂ ਵਾ ਜਿਨ੍ਹਾਂ ਨੂੰ ਇਸ ਇੰਡਸਟਰੀ ਚੋਂ ਕੱਢ ਕੇ, ਕਿਹੜੇ ਨੁਕਸ ਨੇ
ਕਿਹੜੀਆਂ ਉਹ ਊਣਤਾਈਆਂ ਨੇ ਜਾਂ ਕਮੀਆਂ ਨੇ, ਘਾਟਾਂ ਨੇ, ਜਿਨ੍ਹਾਂ ਨੂੰ ਦੂਰ ਕਰਕੇ ਅਸੀਂ ਇਸ ਇੰਡਸਟਰੀ ਨੂੰ ਹੋਰ ਬਿਹਤਰ ਜਿਹੜਾ ਵਾ ਉਹ ਕਰ ਸਕਦੇ ਆ। ਇਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਜਿਹੜੇ ਉਹ ਫੋਕਸ ਕੇਂਦਰਿਤ ਕਰਨਾ ਰਹਾਂਗੇ ਜੀ। ਔਰ ਜੀ, ਬਿਲਕੁਲ ਸੋ ਬਹੁਤ ਸਾਰੇ ਜਿਹੜੇ ਕਾਨੂੰਨ ਆਏ ਨੇ ਕਈ ਵਾਰੀ ਇੱਦਾਂ ਹੁੰਦਾ ਆ ਪ੍ਰਵੀਨ ਜੀ ਵੀ ਜਦੋਂ ਕੋਈ ਕਾਨੂੰਨ ਕੋਈ ਸੰਸਥਾ ਜਿਹੜੀ ਆ ਜਾਂ ਰੈਗੂਲੇਟਰੀ ਬੋਡੀ ਲੈ ਕੇ ਆਉਂਦੀ ਆ ਉਹ ਆਪਣੇ ਵੱਲੋਂ ਤਾਂ ਕੋਸ਼ਿਸ਼ ਹੀ ਕਰਦੇ ਆ ਵੀ ਲੋਕਾਂ ਦਾ ਕੰਮ ਇਸ ਦੇ ਨਾਲ ਜਾਂ ਡਰਾਈਵਰਸ ਦਾ ਜਾਂ ਟਰੱਕਿੰਗ ਦਾ ਇਸ ਦੇ ਨਾਲ ਬਿਹਤਰ ਹੋਵੇ ਪਰ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਫੀਲਡ ਦੇ ਵਿੱਚ ਜਾਂਦੀ ਆ ਤੇ ਉਹ ਚੀਜ਼ ਉਸੇ ਹੀ ਪੈਮਾਨੇ ਦੇ ਉੱਤੇ ਖਰੀ ਜਿਹੜੀ ਉਹ ਉਤਰੇ ਉਸ ਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਖਰਾਬੀਆਂ ਜਿਹੜੀਆਂ ਉਹ ਰਹਿ ਜਾਂਦੀਆਂ ਹੁੰਦੀਆਂ ਸੋ ਤੁਸੀਂ ਜ਼ਰੂਰ ਸੁਝਾਅ ਜਿਹੜੇ ਉਹ ਜੀ, ਆਪਣੇ ਦੇਣੇ ਆ ਇਹਨਾਂ ਜਿਹੜੇ ਹਾਂਜੀ, ਪ੍ਰਬੰਧਕਾਂ ਨੂੰ ਜਿਹੜੇ ਇਹਨਾਂ ਅਦਾਰਿਆਂ ਦੇ ਵਿੱਚੋਂ ਜਿਹੜੇ ਉਹ ਆਉਣੇ ਆ ਤਾਂ ਜੋ ਹੂੰ। ਉਹਨਾਂ ਨੂੰ ਪਤਾ ਜਿਹੜਾ ਉਹ ਲੱਗਦਾ ਰਵੇ ਨਾਲੇ ਦੇਖੋ ਰਾਜ ਮੌਕਾ ਕੁਮਾਰ ਹੁੰਦਾ ਫੋਲੋ ਆ ਨੇ ਆਪਾਂ ਜੀ ਗੱਲਾਂ-ਬਾਤਾਂ ਅੱਗੇ ਕਰੀ ਚੱਲਾਂਗੇ। ਜੀ ਹਰਦਿਆਲ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਹਰਦਿਆਲ ਜੀ ਤੁਸੀਂ ਔਨ 에ਅਰ ਹੋ ਜੀ? ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਦੋਨਾਂ ਭਰਾਵਾਂ ਨੂੰ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਰਾਜਸਥਾਨ ਜੀ ਅਸੀਂ ਜਾਣਾ ਸੀਗਾ ਤੇ ਹੁਣ ਉਹ ਨਗਰ ਕੀਰਤਨ ਕਰਕੇ ਨਹੀਂ ਜਾ ਹੋਣਾ ਹੈਗਾ ਜੀ, ਠੀਕ ਹੈ ਪਰਸੋਂ। ਠੀਕ ਹੈ ਤੇ ਪਰ ਨਗਰ ਕੀਰਤਨ ਮੇਰਾ ਆਪਣਾ ਸਵਾਲ ਐਤਵਾਰ ਆ ਹੈਗਾ ਤੁਸੀਂ ਕੋਸ਼ਿਸ਼ ਚਲੋ ਕਰਿਓ ਚਲੋ ਫਰਾਈਡੇ ਨੂੰ ਟਰਾਈ ਕਰ ਲਿਓ ਕਿ ਦੇਖਦੇ ਹਾਂ ਜੇ ਸਮਝ ਹੋ ਗਿਆ ਤਾਂ। ਜੀ ਹਾਂਜੀ ਹਾਂਜੀ ਤੁਸੀਂ ਕਹਿਣ ਲੱਗੇ ਸੀ ਹਾਂਜੀ, ਕੁਝ ਜੀ ਮੇਰੇ ਸਵਾਲ ਸੀਗਾ ਜਿਹੜਾ ਆਪਾਂ ਰਮਨ ਭਾਜੀ ਆਉਂਦੇ ਹੈਗੇ ਆ ਨਾ ਇੱਥੇ ਸ਼ੋਅ ਤੇ, ਜੀ ਉਹ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਲਾਕ ਬੁੱਕ ਦੀ ਗੱਲ ਕਰਦੇ ਆ, ਪੇਪਰ ਲਾਕ ਬੁੱਕ ਦੀ। ਜੀ ਆਹ ਤਾਂ ਇਦਾਂ ਨਹੀਂ ਚੱਲ ਸਕਦੀ, ਆਹ ਤਾਂ ਇਦਾਂ ਨਹੀਂ। ਉਹ ਤਾਂ ਦੇ ਵਿੱਚ 10% ਬੰਦੇ ਵੀ ਨਹੀਂ ਆਉਂਦੇ ਜਿੱਦਾਂ ਉਹ ਨਹੀਂ ਬਣਾਇਆ ਕਾਨੂੰਨ। ਜੀ ਜੀ ਜਦ ਹੁੱਕਾ ਪੁੱਕਾ ਉਹਨਾਂ ਨੂੰ ਦੇਣ ਬਾਰਡਰ ਤੋਂ ਬਾਹਰ ਨਹੀਂ ਜਾਣਾ ਉਹਨਾਂ ਵਾਸਤੇ ਹੈਗੀ ਆ। ਲੋਡ ਬਾਹਰੋਂ ਆਵੇ ਜਿੱਥੋਂ ਮਰਜੀ, ਬੰਦੇ ਤਾਂ ਲੋਕਲ ਹੀ ਰਹਿਣਾ ਹੈਗਾ ਨਾ, ਉਹ ਤਾਂ ਇਹਦਾ ਗੱਡੇ ਨਾਲ ਕੱਟਾ ਬੱਧਿਆ ਹੋਇਆ ਤਾਂ ਇੱਕ ਤਰ੍ਹਾਂ ਦਾ ਵੇ। ਚਲੋ ਠੀਕ ਹੈ ਜੀ ਇਹ ਆਪਾਂ ਜ਼ਰੂਰ ਉਹਨਾਂ ਨੂੰ ਪੁੱਛਣ ਦੀ ਤੁਹਾਡੇ ਵੱਲੋਂ ਇਹ ਸਵਾਲ ਪੁੱਛਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਭਾਈ ਇਹ ਕੀ ਉਹ ਜਿਹੜਾ ਇਸ ਵੱਧ ਦੇ ਵਿੱਚ ਕਾਰਨ 5% ਬੰਦੇ ਆਉਂਦੇ ਹੋਣੇ ਉਹਦੇ ਚ। ਜੀ ਹਾਂ ਦੇਖੋ ਜਿਹਨੇ ਪੋਰਟ ਤੇ ਚੱਲਣਾ ਉਹਨੇ ਛੱਡਣਾ ਜਿਹੜਾ ਉਹ ਲੋਕਲ ਹੁੰਦਾ ਆ ਤੇ ਪਰ ਪੋਰਟ ਤੇ ਤਾਂ ਹੁਣ ਆ ਤਾਂ ਬਾਹਰਲੇ ਮੁਲਕ ਚੋਂ ਰਿਹਾ ਸੋ ਉਹ ਬਹੁਤ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਨਾਲ ਫਿਰ ਜਿਹੜੀਆਂ ਉਹ ਜੁੜ ਜਾਂਦੀਆਂ ਆ ਸੋ ਨਹੀਂ ਬਿਲਕੁਲ ਵਾਜਿਬ ਆ ਜੀ ਤੁਹਾਡੀ ਗੱਲ ਢੋਣੇ ਹੈਗੇ ਆ, ਲੋਡ ਲੋਕਲ ਹੀ ਢੋਣੇ। ਜਿਹਨੇ ਜਾਣਾ ਕੋਈ ਕੈਨੇਡਾ ਹੁੰਦਾ, ਕੋਈ ਕਿਤੇ ਜਾਣਾ ਹੁੰਦਾ, ਇੱਥੋਂ ਲਿਆ ਕੇ ਪ੍ਰੋਡਿਊਸ ਖਾਲੀ ਕਰਦੇ ਹਲੇ ਗਾਣਾ ਜਾ ਹੁੰਦਾ ਤੇ ਉਹ ਨਾ ਕੀ ਫਾਇਦਾ ਹੈਗਾ, ਮਤਲਬ ਤਾਂ ਹੈ ਹੀ ਨਹੀਂ ਕੋਈ ਫਿਰ ਨਾ। ਜੀ ਠੀਕ ਹੈ ਹਰਦਿਆਲ ਜੀ ਥੈਂਕ ਯੂ ਜੀ ਜ਼ਰੂਰ ਜ਼ਰੂਰ ਆਪਾਂ ਇਹ ਜਿਹੜਾ ਸਵਾਲ ਤੁਹਾਡੇ ਉੱਥੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਜੀ ਥੈਂਕ ਯੂ ਜੀ ਥੈਂਕ ਯੂ ਜੀ, ਸੋ ਸਤਿ ਸ਼੍ਰੀ ਅਕਾਲ ਜੀ ਸੋ ਬਿਲਕੁਲ ਪ੍ਰਵੀਨ ਜੀ ਹੁਣ ਦੇਖੋ ਜਿੱਦਾਂ ਇਹਨਾਂ ਦਾ ਜਿਹੜਾ ਇਹ ਸਵਾਲ ਆ ਇਸ ਹਿਸਾਬ ਦੇ ਨਾਲ ਆ ਵੀ ਹੁਣ ਕਿਉਂਕਿ ਜਿਹੜੀ ਐਗਜ਼ੈਂਪਸ਼ਨ ਇਸ ਦੇ ਵਿੱਚ ਪੇਪਰ ਲੌਗ ਬੁੱਕ ਚਲਾਉਣ ਵਾਲੀ ਉਹ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਹਾਂਜੀ, ਦਾ ਲੋਡ ਦੀ ਸਟਾਰਟਿੰਗ ਪੁਆਇੰਟ ਤੇ ਐਂਡਿੰਗ ਪੁਆਇੰਟ ਦੋਨੋਂ ਹੀ ਵਿਦਨ ਕੈਲੀਫੋਰਨੀਆ ਜਿਹੜੀ ਉਹ ਹੋਵੇ ਤੇ ਉਹ ਚਲਾ ਸਕਦੇ ਆ ਪਰ ਜਿੱਦਾਂ ਇਹਨਾਂ ਨੇ ਕਿਹਾ ਕਿਉਂਕਿ ਜੇ ਚੱਲਦੇ ਲੋਕਲ ਹੀ ਆ ਚੱਕਦੇ ਤੇ ਉੱਥੋਂ ਆ ਪਰ ਲੋਡ ਆ ਕੇ ਤੋਰਿਆ ਜਾ ਕੇ ਤੋਰਿਆ ਇਹ ਤਾਂ ਚੀਜ਼ ਜਿਹੜੀ ਉਹ ਰਹਿਣੀ ਆ ਵੀ ਇਹ ਕਿਉਂ ਨਹੀਂ ਹੈਗੇ ਸੋ ਜ਼ਰੂਰ ਇਦਾਂ ਦੇ ਹੋਰ ਕਈਆਂ ਦੇ ਸਵਾਲ ਜਿਹੜੇ ਉਹ ਹੋ ਸਕਦੇ ਨੇ ਜ਼ਰੂਰ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਲਿਖਵਾ ਸਕਦੇ ਆ ਜੇ ਆ ਉੱਥੇ ਪਹੁੰਚ ਕੇ ਪੁੱਛ ਲਓ ਤਾਂ ਵਧੀਆ ਨਹੀਂ ਤਾਂ ਜਿਹੜਾ ਸਾਨੂੰ ਤੁਸੀਂ ਜਿਹੜਾ ਉਹ ਪੁੱਛ ਸਕਦੇ ਆ ਲਿਖਵਾ ਸਕਦੇ ਆ ਬਾਕੀ ਕੱਲ ਨੂੰ ਟਰੱਕਿੰਗ ਵਾਲਾ ਪ੍ਰੋਗਰਾਮ ਆ ਉਹ ਅੱਗੇ ਵੀ ਆਪਾਂ ਜਿਹੜਾ ਉਹ ਜ਼ਰੂਰ ਕਰਨਾ ਉਹਦੇ ਵਿੱਚ ਸਵਾਲ ਜਵਾਬ ਰਮਨ ਜੀ ਜਿਹੜੇ ਉਹ ਸਿੱਧੇ ਆ ਉਹ ਵੀ ਦਿੰਦੇ ਹੁੰਦੇ ਆ ਸੋ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੁੰਦਾ ਆ 408 272 5200 408 272 5200 ਇੱਕ ਜਿਹੜੀ ਬੜੀ ਵੱਡੀ ਇਸ ਟਾਈਮ ਦਿੱਕਤ ਪ੍ਰਵੀਨ ਜੀ ਜਿਹੜੀ ਚੱਲ ਰਹੀ ਆ ਜਿਹੜੀ ਇਕਵਿਪਮੈਂਟ ਨੂੰ ਲੈ ਕੇ ਹੀ ਆਪਾਂ ਕਹਿ ਸਕਦੇ ਆ ਵੀ ਇਕਵਿਪਮੈਂਟ ਇੱਕ ਤਾਂ ਮਹਿੰਗਾ ਹੋ ਗਿਆ ਉਤੋਂ ਇੰਟਰਸਟ ਰੇਟਸ ਬਹੁਤ ਜ਼ਿਆਦਾ ਹਾਈ ਦੇ ਉੱਤੇ ਚਲਾ ਰਹੇ ਆ ਸੋ ਬਿਜ਼ਨਸ ਨੂੰ ਕਿਸ ਤਰੀਕੇ ਦੇ ਨਾਲ ਚਲਾਉਣਾ ਆ ਕਿੱਦਾਂ ਜਿਹੜਾ ਉਹ ਚੀਜ਼ ਕੀਤਾ ਜਾਵੇ ਜਦੋਂ ਇਦਾਂ ਸਾਰੇ ਜਾਣੇ ਇਕੱਠੇ ਹੁੰਦੇ ਇੱਕ ਦੂਜੇ ਦੇ ਨਾਲ ਜਦੋਂ ਸਲਾਹ ਮਸ਼ਵਰਾ ਕਰਦੇ ਆ ਗੱਲਬਾਤ ਕਰਦੇ ਆ ਤੇ ਉਹਦੇ ਵਿੱਚੋਂ ਕਈ ਗੱਲਾਂ ਜਿਹੜੀਆਂ ਉਹ ਤੁਹਾਨੂੰ ਸਿੱਖਣ ਨੂੰ ਜਿਹੜੀਆਂ ਉਹ ਜ਼ਰੂਰ ਮਿਲਦੀਆਂ ਆ ਸੋ ਅਜਿਹੇ ਸ਼ੋਜ਼ ਦਾ ਆਪਾਂ ਨੂੰ ਕੱਲਾ ਇਹੀ ਨਹੀਂ ਆ ਵੀ ਆਪਾਂ ਕੱਲਾ ਇਕਵਿਪਮੈਂਟ ਦੇਖ ਕੇ ਆ ਗਏ ਆਹ ਚੀਜ਼ਾਂ ਮਿਲਦੀਆਂ ਆ ਆ ਨਵੀਂ ਟੈਕਨੋਲੋਜੀ ਆ ਗਈ ਆਪਣੇ ਬਿਜ਼ਨਸ ਨੂੰ ਹੋਰ ਕਿੱਦਾਂ ਬਿਹਤਰ ਕੀਤਾ ਜਾ ਸਕਦਾ ਆ ਉਸ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਆਪਾਂ ਨੂੰ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਆ ਵੀ ਕਿੱਦਾਂ ਆਪਣੇ ਇਸ ਬਿਜ਼ਨਸ ਨੂੰ ਹੋਰ ਸਟ੍ਰੀਮਲਾਈਨ ਤੁਸੀਂ ਕਰੋ ਤਾਂ ਜੋ ਵੱਧ ਮੁਨਾਫਾ ਜਿਹੜਾ ਉਹ ਤੁਹਾਨੂੰ ਖੱਟਣ ਨੂੰ ਮਿਲੇ ਉਹ ਚੀਜ਼ਾਂ ਦੇ ਉੱਤੇ ਜ਼ਰੂਰ ਜ਼ੋਰ ਦੇਣਾ ਚਾਹੀਦਾ ਹੈ ਤੇ ਉਹ ਉਸ ਦਾ ਜਿਹੜਾ ਫਾਇਦਾ ਆ ਇਹਨਾਂ ਚੀਜ਼ਾਂ 'ਚ ਮਿਲਦਾ ਆ ਸੋ
ਸੋ ਇਸ ਤਰੀਕੇ ਦੇ ਨਾਲ ਉੱਥੇ ਮਿਲੂੰਗੇ, ਗੱਲਾਂ ਕਰੂੰਗੇ, ਤਾਂ ਬਹੁਤ ਸਾਰੇ ਜਿਹੜੇ ਬਿਜ਼ਨਸ ਓਨਰਸ ਆ, ਉਹਨਾਂ ਨੂੰ ਬਿਜ਼ਨਸ ਦੇ ਵਿੱਚ ਵਾਧਾ ਕਰਨ ਦਾ ਮੌਕਾ ਜ਼ਰੂਰ ਮਿਲਦਾ ਆ। ਹਾਂਜੀ, ਬਿਲਕੁਲ, ਬਿਲਕੁਲ। ਔਰ ਇਹ ਜਿਹੜੀਆਂ ਚੀਜ਼ਾਂ ਵਾ, ਤੁਸੀਂ ਕੋਈ ਵੀ ਦਿੱਕਤ ਆ ਕਾਰੋਬਾਰ ਦੇ ਵਿੱਚ, ਕੋਈ ਵੀ ਚੀਜ਼ਾਂ ਵਾ ਜਿਹੜੀਆਂ ਤੁਸੀਂ ਪ੍ਰੋਬਲਮਸ ਇੱਥੇ ਆਪਾਂ ਡਿਸਕਸ ਕਰ ਰਹੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਦਾ ਸੋਲਿਊਸ਼ਨ ਜਾਂ ਸਾਰੀਆਂ ਚੀਜ਼ਾਂ ਦਾ ਅਲਟਰਨੇਟ ਕੀ ਆ? ਤੇ ਇਹ ਤਾਂ ਸਾਰਾ ਜਿਹੜਾ ਜੁੜ ਕੇ ਹੀ ਪਤਾ ਲੱਗਦਾ ਵਾ। ਇੰਸ਼ੋਰੈਂਸ ਕਾਸਟ ਅਵੇਲੇਬਿਲਿਟੀ ਦੀ ਜਿਹੜੀ ਆ, ਉਹ ਇੱਕ ਬਹੁਤ ਵੱਡਾ ਇਸ਼ੂ ਹੁਣ ਡਿਸਕਸ਼ਨ ਦਾ ਬਣ ਚੁੱਕਿਆ ਵਾ। ਡਰਾਈਵਰ ਰਿਟੈਂਸ਼ਨ ਦਾ ਜਿਹੜਾ ਵਾ, ਉਹ ਬਹੁਤ ਵੱਡਾ ਇਸ਼ੂ ਹੈ ਜਿਹੜਾ ਟਰੱਕਿੰਗ ਇੰਡਸਟਰੀ ਦਾ। ਬਹੁਤ ਸਾਰੇ ਇਸ਼ੂ ਨੇ ਜਿਹੜੇ ਡਿਸਕਸ਼ਨ ਹੋਣੇ ਚਾਹੀਦੇ। ਔਰ ਜਿਹੜਾ ਵੀਰ ਹੋਣੀ ਲੌਗ ਬੁੱਕ ਬਾਰੇ ਗੱਲ ਕਰ ਰਹੇ ਸੀਗੇ, ਤਾਂ ਉਹ ਇਹ ਆ ਵੀ ਜਿਹੜੇ ਯੂਐਸ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਆ, ਉਹਨੇ ਕੁਝ ਤਬਦੀਲੀਆਂ ਦੇ ਬਾਰੇ ਚਰਚਾਵਾਂ ਸੁਣਦੇ ਆ ਵੀ ਉਹਦੇ ਕਰਕੇ ਤਬਦੀਲੀਆਂ ਵਾ। ਰਿਕਾਰਡਿੰਗ ਇਸ਼ੂਜ਼ ਨੇ, ਕੁਝ ਸ਼ਿਫਟਾਂ ਦੇ ਇਸ਼ੂ ਨੇ, ਕੋਈ ਔਰ ਇਸ਼ੂ ਨੇ। ਤਾਂ ਇਹ ਚੀਜ਼ਾਂ ਸਾਰੀਆਂ, ਕਿਉਂਕਿ ਅਸੀਂ ਤਾਂ ਟਰੱਕਿੰਗ ਇੰਡਸਟਰੀ ਦੇ ਨਾਲ ਇੰਨਾ ਰਾਬਤਾ ਨਹੀਂ ਰੱਖਦੇ, ਬਰੀਕੀਆਂ ਤੁਹਾਨੂੰ ਉਹਦੀ ਪਤਾ ਲੱਗਦੀ ਜਦੋਂ ਤੁਸੀਂ ਕਿਸੇ ਕਾਰੋਬਾਰ ਦੇ ਵਿੱਚ ਇਨਵੋਲਵ ਆ, ਖੁਦ ਬਿਲਕੁਲ। ਕਾਰੋਬਾਰ ਕਰ ਰਹੇ ਆ, ਹਨਾ। ਤਾਂ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟਾਂ ਆਉਂਦੀਆਂ, ਅਸੀਂ ਜਸਟ ਉਹਨਾਂ ਚੀਜ਼ਾਂ ਨੂੰ ਡਿਸਕਸ ਕਰ ਸਕਦੇ ਹਾਂ। ਔਰ ਸਭ ਤੋਂ ਅਹਿਮ ਵਕਾਰ ਹੁੰਦਾ ਕਿਸੇ ਵੀ ਕਾਰੋਬਾਰ ਦਾ, ਭਾਈਚਾਰੇ ਦਾ, ਤਾਂ ਵਕਾਰ ਨੂੰ ਵੀ ਠੇਸ ਨਾ ਲੱਗੇ। ਅਸੀਂ ਉਹਨਾਂ ਕਿਹੜੀਆਂ ਚੀਜ਼ਾਂ ਤੋਂ ਬਚ ਗਏ ਜਿਹਦੇ ਨਾਲ ਸਾਡੀ ਟਰੱਕਿੰਗ ਇੰਡਸਟਰੀ ਜਿਹੜੀ ਕਿ ਹੁਣ ਹਾਲੀਆ ਦਿਨਾਂ ਦੇ ਵਿੱਚ, ਹਾਲੀਆ ਸਾਲਾਂ ਦੇ ਵਿੱਚ ਕੁਛ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਕੁਛ ਕੁ ਚੰਦ ਬੰਦਿਆਂ ਦੀ ਇਨਵੋਲਵਮੈਂਟ ਹੋਣ ਕਰਕੇ ਉਹਦੇ ਸਾਰੀ ਤੇ ਧੱਬਾ ਲੱਗਦਾ। ਸੋ ਉਹਨਾਂ ਚੀਜ਼ਾਂ ਨੂੰ ਵੀ ਮੇਰਾ ਖਿਆਲ ਹੈ ਕਿ ਡਿਸਕੋਰਸ ਦੇ ਵਿੱਚ ਲਿਆਉਣਾ ਚਾਹੀਦਾ ਸਾਨੂੰ। ਬਿਲਕੁਲ। ਸੋ ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇਸ ਇਸ਼ੂ ਦੇ ਉੱਤੇ ਵੀ ਜਿਹੜੀ ਆ ਪ੍ਰਵੀਨ ਜੀ ਗੱਲਬਾਤ ਕਰਦੇ ਆ ਵੀ ਅਜਿਹੇ ਕਿਹੜੀਆਂ ਚੀਜ਼ਾਂ ਨੇ, ਕਿਉਂ ਇੰਨੀ ਕਾਹਲੀ ਜਿਹੜੀ ਆ ਉਹ ਦੁਨੀਆ ਨੇ ਮਚਾਈ ਹੋਈ ਆ, ਅਮੀਰ ਬਣਨ ਦੀ ਕਿਹੜੀ ਦੌੜ ਆ ਜਿਸ ਦੇ ਕਰਕੇ ਤੁਸੀਂ ਡਰੱਗ ਦੀ ਢੋਆ ਢਵਾਈ ਦੇ ਵਿੱਚ ਲੱਗ ਰਹੇ ਆ ਤੇ ਇੰਡਸਟਰੀ ਬਦਨਾਮ ਹੋ ਰਹੀ ਆ, ਬਹੁਤ ਜ਼ਿਆਦਾ ਬਦਨਾਮ ਜਿਹੜੀ ਹੋ ਰਹੀ ਆ। ਤੇ ਉਸ ਤੋਂ ਵੀ ਵੱਧ ਅਫਸੋਸ ਵਾਲੀ ਗੱਲ ਆ, ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਉਹ ਪੰਜਾਬੀ ਜਿਹੜੇ ਇਸ ਕੰਮ ਦੇ ਵਿੱਚ ਜਿਹੜੇ ਉਹ ਫਸਦੇ ਜਾ ਰਹੇ ਨੇ। ਕਿਹੜੇ ਕਾਰਨ ਜਿਹੜੇ ਬਣ ਰਹੇ ਆ, ਇਸ ਦੇ ਉੱਤੇ ਵੀ ਆਪਾਂ ਜਿਹੜੀਆਂ ਆ ਉਹ ਗੱਲਾਂ ਕਰਾਂਗੇ। ਪਰ ਇੱਕ ਬ੍ਰੇਕ ਤੋਂ ਬਾਅਦ 'ਚ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕੋਗੇ 408 272 5200 ਦੇ ਉੱਤੇ 4082725200 ਦੇ ਉੱਤੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਲਾਈਫ ਬਸ ਜੀ ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਸ ਸੈਲਮੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰਵੀਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਪ੍ਰਵੀਨ ਜੀ ਆਵਾਜ਼ ਤੁਹਾਡੀ ਜਿਹੜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਆਪਣੇ ਨਾਲ ਪਰ ਫਿਰ ਤੋਂ ਤੁਹਾਡਾ ਤੇ ਸਾਰੇ ਸਰੋਤਿਆਂ ਦਰਸ਼ਕਾਂ ਦਾ ਸਵਾਗਤ ਹੈ ਜੀ। ਤੇ ਆਪਣੇ ਨਾਲ ਕਾਲਰ ਕੁਝ ਜੁੜੇ ਨੇ ਸਰੋਤੇ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਕੌਣ ਜੁੜੇ ਨੇ ਜੀ ਆਪਣੇ ਨਾਲ? ਆਪਣੇ ਨਾਲ ਜੁੜੇ ਨੇ ਜਗਤਾਰ ਸਿੰਘ ਜੀ। ਸੁਣਦੇ ਆ ਰਾਜ ਜੀ, ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਤਾਰ ਜੀ, ਤੁਸੀਂ ਆਉਂਦੇ ਰਹੋ। ਰਾਜ ਭਾਜੀ ਮੈਂ ਆਫ ਏਅਰ ਕਰ ਸਕਦਾ ਤੁਹਾਡੇ ਨਾਲ ਮੈਂ? ਤੁਸੀਂ ਆਫ ਦੀ ਏਅਰ ਕਰਨੀ ਆ ਵੀਰ ਜੀ। ਦੈਨ 4 ਵਜੇ ਤੋਂ ਬਾਅਦ ਦੇ ਵਿੱਚ ਮੈਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਉਹ ਕਰ ਸਕੂੰਗਾ। ਸੋ 4 ਵਜੇ ਤੱਕ ਪ੍ਰੋਗਰਾਮ ਚੱਲੇਗਾ। ਸੋ ਉਸ ਤੋਂ ਬਾਅਦ ਚ ਤੁਹਾਡੇ ਨਾਲ ਆਪਾਂ ਗੱਲਬਾਤ। ਤੁਸੀਂ ਡਰੱਗ ਬਾਰੇ ਥੋੜਾ ਜਿਹਾ ਮੈਂਸ਼ਨ ਕੀਤਾ ਸੀਗਾ ਵੀ ਲੋਕ ਅਮੀਰ ਬਣਦੇ ਆ, ਪਰ ਅਜੇ ਤੱਕ ਕਿਸੇ ਡਰਾਈਵਰ ਨੇ ਜਾਂ ਤੁਸੀਂ ਕਿਸੇ ਬੰਦੇ ਨੇ ਚੈਲੰਜ ਨਹੀਂ ਕੀਤਾ ਵੀ ਮੈਂ ਇਹ ਸਮਾਨ ਆਪਦੇ ਮਰਜ਼ੀ ਨਾਲ ਟਰੱਕ ਦੇ ਵਿੱਚ ਨਹੀਂ ਰੱਖ ਕੇ ਆ ਕੇ ਆਇਆ, ਇਹ ਸ਼ਿਪਰ ਨੇ ਲੱਦਿਆ ਜਾਂ ਕਿਤੋਂ ਬਾਹਰੋਂ ਲੱਦ ਕੇ ਆਇਆ। ਇਹਦੇ ਵਿੱਚ ਇਹੀ ਪਤਾ ਲੱਗਦਾ ਵੀ ਇਹਦੇ ਵਿੱਚ ਇਨਵੋਲਵਮੈਂਟ ਮਾਲਕ ਦੀ ਆ ਜਾਂ ਡਰਾਈਵਰ ਦੀ ਆ। ਕਿਸੇ ਡਰਾਈਵਰ ਨੇ ਜਾਂ ਮਾਲਕ ਨੇ ਕਿਸੇ ਵੀ ਸ਼ਿਪਰ ਨੂੰ ਚੈਲੰਜ ਨਹੀਂ ਕੀਤਾ ਵੀ ਇਹ ਸਮਾਨ ਮੇਰਾ ਨਹੀਂ ਹੈਗਾ ਬੱਚੇ। ਇਹਦੇ ਬਾਰੇ ਪਤਾ ਕਰਿਓ ਜੀ। ਜੀ ਜੀ ਨਹੀਂ ਬਿਲਕੁਲ ਜੀ। ਇਹ ਤਾਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸ਼ਿਪਰ ਨੇ ਤਾਂ ਆਪਣਾ ਦੂਜਾ ਸਮਾਨ ਜਿਹੜਾ ਉਹ ਪਹੁੰਚਾਉਣਾ ਹੈ। ਸੋ ਵਿੱਚ ਵਿਚਾਲੇ ਜਿਹੜੀ ਕੁੰਡੀ ਲੱਗ ਜਾਂਦੀ ਆ, ਉਸੇ ਦੀ ਤਾਂ ਪ੍ਰੋਬਲਮ ਆ। ਦੇਖੋ ਪ੍ਰਵੀਨ ਜੀ, ਕਿੰਨੀਆਂ ਖਬਰਾਂ ਇਸ ਤੋਂ ਪਹਿਲਾਂ ਆਪਾਂ ਸੁਣੀਆਂ, ਕਿੰਨੀਆਂ ਜਿਹੜੀਆਂ ਆਈਆਂ, ਕਿੰਨੀਆਂ ਆਪਾਂ ਦੱਸੀਆਂ ਵੀ ਇੰਨੀ ਜਲਦੀ ਕਿਹੜੇ ਅਮੀਰ ਹੋਣ ਦੀ ਜਿਹੜੀ ਉਹ ਕਾਹਲੀ ਜਿਹੜੀ ਉਹ ਪਈ ਆ ਵੀ ਭਾਈ ਤੁਸੀਂ ਲੋਕਾਂ ਦੇ ਪਰਿਵਾਰ, ਨਿਆਣੇ ਜਿਹੜੇ ਉਹ ਇਸ ਪਾਸੇ ਵੱਲ ਨੂੰ ਇਸ ਦਲਦਲ ਦੇ ਵਿੱਚ ਜਿਹੜੇ ਉਹ ਧੱਕੇ ਮਾਰ ਕੇ ਜਿਹੜਾ ਉਹ ਮਾਰ ਰਹੇ ਹੈਗੇ ਆ।
ਜੀ ਰੀਸੈਂਟਲੀ ਪਿਛਲੇ ਮਹੀਨੇ ਦੇ ਵਿੱਚ ਹੀ 2 ਜਿਹੜੇ ਆ ਉਹ ਫੜੇ ਗਏ ਸੀਗੇ, ਜਿਹੜੇ ਪੰਜਾਬੀ ਮੂਲ ਦਾ ਸੀਗਾ, ਹੂੰ ਇੱਕ ਜਿਹੜਾ ਭਾਰਤੀ ਮੂਲ ਦਾ ਸੀਗਾ। ਇਹ ਇੱਕ ਨਵਾਡਾ ਦੇ ਵਿੱਚ, ਵੇਗਸ ਦੇ ਵਿੱਚ ਉੱਥੇ ਫੜੇ ਗਏ ਸੀਗੇ I-15 ਦੇ ਉੱਤੇ। ਟਮਾਟਰਾਂ 'ਚ ਭਰਿਆ ਸੀਗਾ, ਪਰ ਟਰੱਕ ਟ੍ਰੇਲਰ ਦੇ ਵਿੱਚ ਕਹਿੰਦੇ ਵੀ 230 ਪੌਂਡ ਜਿਹੜੀ ਆ ਸ਼ੱਕੀ ਕੋਕੇਨ ਜਿਹੜੀ ਉਹਨਾਂ ਤੋਂ ਬਰਾਮਦ ਹੋਈ ਸੀ। ਇਹ ਕੋਈ ਇੱਕ ਖਬਰ ਨਹੀਂ, ਏਦਾਂ ਦੀਆਂ ਤੁਹਾਨੂੰ ਦਰਜਨਾਂ ਹੀ ਜਿਹੜੀਆਂ ਖਬਰਾਂ ਆ ਪ੍ਰਵੀਨ ਜੀ, ਉਹ ਮਿਲ ਜਾਂਦੀਆਂ ਨੇ ਵੀ ਇਹ ਹੋ ਕੀ ਰਿਹਾ ਆ। ਵੀ ਇਹ ਕਿਹੜੇ ਪਾਸੇ ਵੱਲ ਨੂੰ ਜਿਹੜੇ ਜਾ ਰਹੇ, ਜਿਹੜੇ ਤਾਂ ਦੇਖੋ ਮਿਹਨਤ ਕਰਕੇ ਰੋਜੀ ਰੋਟੀ ਜਿਹੜੀ ਇਹ ਸਿੱਧੀ ਕਮਾਈ ਜਿਹੜੀ ਉਹ ਕਰ ਰਹੇ ਆ ਵੀ ਭਾਈ ਸਾਡਾ ਕੰਮ ਬਿਹਤਰ ਚੱਲੇ, ਅਸੀਂ ਘਰ ਪਰਿਵਾਰ ਵੀ ਪਾਲੀਏ, ਬੱਚੇ ਵੀ ਵਧੀਆ ਪੜ੍ਹ ਜਾਣ, ਸਾਰਾ ਕੁਛ ਹੋ ਜੇ, ਉਹਨਾਂ ਸਾਰਿਆਂ ਨੂੰ ਝੱਟ ਦੇਣੀ ਏਦਾਂ ਦੇ ਕੁਛ ਕੁ ਲੋਕ, ਚੰਦ ਲੋਕ ਜਿਹੜੇ ਉਹ ਬਦਨਾਮ ਕਰ ਦਿੰਦੇ ਆ, ਤੇ ਫਿਰ ਇਹ ਗੱਲ ਗਾਂਹ ਦੀ ਗਾਂਹ ਤੱਕ ਜਿਹੜੀ ਪ੍ਰਵੀਨ ਜੀ ਪਹੁੰਚਦੀ ਜਾਂਦੀ ਆ। ਜੀ ਬਿਲਕੁਲ, ਐਸੀਆਂ ਗੱਲਾਂ ਸਾਡੇ ਭਾਈਚਾਰੇ ਨੂੰ ਤਾਂ ਬਦਨਾਮ ਕਰਦੀਆਂ ਹੀ ਨੇ, ਪਰ ਕਦੇ ਵੀ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਨਾ ਦੇਖੇ ਅਸੀਂ। ਇੱਕ ਵਾਰੀ ਕੀ ਹੋਇਆ ਵੀ ਤੁਸੀਂ ਲੰਘੇ ਵੀਕ ਦੀ ਗੱਲ ਕਰਕੇ ਹਟੇ ਹੋ, 2020 ਦੇ ਵਿੱਚ ਇੱਕ ਖਬਰ ਦੀ ਬੜੀ ਚਰਚਾ ਹੋਈ ਸੀ। $30 ਲੱਖ ਦੀ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ ਸਾਡੇ ਇੱਕ ਪੰਜਾਬੀ ਭਰਾ ਨੂੰ, ਟਰੱਕ ਡਰਾਈਵਰ ਨੂੰ, ਅਜੀਤਪਾਲ ਸਿੰਘ ਸੰਘੇੜਾ ਉਹਦਾ ਨਾਮ ਸੀਗਾ। ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਸੀਗਾ। ਹੁਣ ਇੱਥੇ ਕੁਝ ਲੋਕ ਸਾਡੇ ਇਹ ਨਾ ਕਹਿਣ ਕਿ ਅੱਜ ਤੁਸੀਂ ਅਮਰੀਕਾ ਬਾਰੇ ਡਿਸਕਸ ਕਰ ਰਹੇ ਹੋ ਤੇ ਕੈਨੇਡਾ ਦੀ ਖਬਰਾਂ ਕਿੱਥੋਂ ਆ ਗਈਆਂ, ਪਰ ਇਹ ਅਮਰੀਕਾ ਆਉਂਦਾ ਸੀਗਾ ਇਹ ਆਮ ਤੌਰ ਤੇ ਟਰੱਕਰ, ਤਾਂ ਇੱਧਰ ਕਾਰੋਬਾਰ ਸੀਗਾ। ਤਾਂ ਕਰਕੇ ਜਿਹੜੀ ਪੁਲਿਸ ਸਟੇਟਮੈਂਟ ਆ ਉਹ ਕਹਿੰਦੀ ਵੀ 40 ਵਾਰ ਤੋਂ ਵੀ ਵੱਧ ਅਮਰੀਕਾ ਦਾ ਗੇੜਾ ਲਾ ਚੁੱਕਿਆ ਸੀਗਾ ਅਜੀਤਪਾਲ ਸਿੰਘ ਸੰਘੇੜਾ, ਤੇ ਇੱਧਰ ਵੀ ਉਹਦੇ ਟਰੱਕਿੰਗ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਦੇ ਨਾਲ ਕਾਫੀ ਬੈਨੀਫਿਟ ਸੀਗੀ। ਇਹ ਬਰਾਮਦਗੀ ਜਿਹੜੀ ਸੀਗੀ ਇਹ ਮਿਨੇਸੋਟਾ ਸੂਬੇ ਦੀ ontario ਨਾਲ ਲੱਗਦੀ ਸਰਹੱਦ ਤੇ ਜਿਹੜਾ ਪੈਸੀਫਿਕ ਹਾਈਵੇ ਟਰੱਕਿੰਗ ਕ੍ਰਾਸਿੰਗ ਆ ਉੱਥੇ ਕੀਤੀ ਗਈ ਸੀ, ਤੇ ਅਮਰੀਕਾ ਦੀ ਕਸਟਮ ਜਿਹੜਾ ਵਾ ਬਾਰਡਰ ਪ੍ਰੋਟੈਕਸ਼ਨ ਵਿਭਾਗ ਆ ਉਹਦੇ ਵੱਲੋਂ ਹੋਮਲੈਂਡ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਕੀਤੀ ਕਾਰਵਾਈ ਦੇ ਦੌਰਾਨ ਜਦੋਂ ਟ੍ਰੇਲਰ ਨੂੰ ਰੋਕਿਆ ਗਿਆ ਤੇ 60 ਕਿਲੋ ਕੋਕੀਨ ਜਿਹੜੀ ਆ ਉਹ ਬਰਾਮਦ ਕੀਤੀ ਗਈ, ਤੇ 5 ਬੈਗ ਭਰੇ ਸੀਗੇ ਜਿਨ੍ਹਾਂ ਦੇ ਵਿੱਚ ਪੋਲੀਥੀਨ ਦੇ ਵਿੱਚ ਲਪੇਟੇ 50 ਛੋਟੇ ਪੈਕਟ ਬਰਾਮਦ ਕੀਤੇ ਗਏ, ਤੇ ਗ੍ਰਿਫਤਾਰ ਕਰ ਲਿਆ ਸੀ ਉਹਨੂੰ। $30 ਲੱਖ ਦੀ ਇਹਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ ਸੀਗੀ। ਸੋ ਇਹ ਜੀ ਇਹੋ ਜਿਹੀਆਂ ਖਬਰਾਂ, ਕੋਈ ਇੱਕ ਥੋੜਾ ਪਿੱਛੇ ਜੇ ਇੱਕ ਖਬਰ ਦੀ ਹੋਰ ਦੀ ਬੜੀ ਚਰਚਾ ਹੋਈ ਸੀਗੀ। 24 ਸਾਲਾਂ ਉਮਰ ਸੀਗੀ ਉਸ ਟਰੱਕ ਡਰਾਈਵਰ ਦੀ, ਪ੍ਰਦੀਪ ਸਿੰਘ ਉਹਦਾ ਨਾਮ ਸੀਗਾ, 112 ਕਿਲੋ ਕੋਕੀਨ ਦੇ ਨਾਲ ਗ੍ਰਿਫਤਾਰ ਕੀਤਾ ਸੀਗਾ ontario ਦੇ ਵਿੱਚ। ਦੇਖ ਲਓ ਤੁਸੀਂ, 24 ਸਾਲਾਂ, ਮਤਲਬ ਜੀ ਆ ਯੰਗਸਟਰ, ਯਾ ਜਵਾਂ ਯੰਗ ਉਮਰ ਦਾ। ਅਜੇ ਤਾਂ ਮਤਲਬ ਕਹਿ ਲਓ ਵੀ ਟਰੱਕ ਚਲਾਉਣਾ ਹੀ ਸਿੱਖ ਰਿਹਾ ਸੀ, ਜਿਸ ਦੇ ਦੌਰਾਨ ਹੀ ਇਸ ਹਾਂਜੀ ਚੀਜ਼ ਦੇ ਨਾਲ ਜਿਹੜਾ ਉਹ ਫੜਿਆ ਗਿਆ। ਇੱਕ ਕੈਲੀਫੋਰਨੀਆ ਦਾ ਕਪਲ ਬਹੁਤ ਮਸ਼ਹੂਰ ਹੋਇਆ ਸੀ, ਤੂਰ ਕਪਲ ਸੀਗਾ। ਜੀ ਉਹਨਾਂ ਨੂੰ ਵੀ ਜਿਹੜਾ 100 ਕਿਲੋ ਕੋਕੇਨ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਉਹ ਫੜਿਆ ਗਿਆ ਸੀਗਾ। ਕੈਲੀਫੋਰਨੀਆ ਦੇ ਉਹ ਰਹਿਣ ਵਾਲੇ ਸੀਗੇ, ਤੇ ਉਸ ਪਾਸੇ ਵੱਲ ਨੂੰ ਗਏ ਸੀ ਜਦੋਂ ਉਹਨਾਂ ਦੀ ਕਹਿ ਲਓ ਵੀ ਛਾਪਾ ਮਾਰਿਆ ਗਿਆ, ਕਹਿ ਲਓ, ਜਾਂ ਜਦੋਂ ਜਾਂਚ ਚੱਲ ਰਹੀ ਸੀਗੀ, ਦੇਖਿਆ ਉਹਨਾਂ ਦੇ ਟਰੱਕ ਨੂੰ ਦੇਖਿਆ ਗਿਆ, ਤੇ ਹਾਂਜੀ ਉਹਦੇ ਵਿੱਚੋਂ ਜਿਹੜਾ ਡਰੱਗ ਸਮਗਲਿੰਗ ਦੇ ਜਿਹੜੇ ਚਾਰਜਿਸ ਆ ਉਸ ਦੇ ਉੱਤੇ ਜਿਹੜੇ ਉਹ ਲੱਗੇ ਸੀਗੇ। ਹੁਣ ਉਹ ਚਾਰਜਿਸ ਦਾ ਜਿਹੜਾ ਟਰਾਇਲ ਆ ਉਹ ਅੱਗੇ ਜਿਹੜਾ ਉਹ ਚੱਲਣਾ ਹੈਗਾ। ਹੁਣ ਤੁਸੀਂ ਦੇਖੋ ਵੀ ਕੀ ਕੁਛ ਜਿਹੜਾ ਉਹ ਇਹ ਘਟ ਰਿਹਾ ਹੈਗਾ ਆ। ਹੁਣ ਇਹਦੇ ਨਾਲ ਪ੍ਰਵੀਨ ਜੀ ਕੀ ਹੁੰਦਾ ਆ ਵੀ ਜਦੋਂ ਹੁਣ ਅੱਜ ਕੋਈ ਤੁਸੀਂ, ਮੈਂ ਜਾਂ ਕੋਈ ਵੀ ਇੱਕ ਦੂਜੇ ਦੇ ਨਾਲ ਗੱਲ ਕਰਦਾ ਹੈ, ਫਿਰ ਜਦੋਂ ਟਰੱਕਿੰਗ ਸੁਣਦਾ, ਅੱਛਾ ਤੂੰ ਟਰੱਕਿੰਗ 'ਚ ਆ, ਕਿਸੇ ਨੇ ਮਿਹਨਤ ਕਰਕੇ ਵੀ ਜਿਹੜੀ ਕਮਾਈਆਂ ਕਰਕੇ ਵੀ ਸੋਹਣੀਆਂ ਘਰ ਕੋਠੀ ਜਿਹੜੀ ਆ ਉਹ ਪਾਈ ਹੋਵੇ, ਸੋਹਣੀ ਹਾਂਜੀ ਜਾਇਦਾਦ ਵੀ ਬਣਾਈ ਹੋਵੇ, ਉਹ ਬੰਦਾ ਉਹਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖੀ ਜਾਂਦਾ ਹੈ। ਉਹ ਹੂੰ, ਸਾਰਿਆਂ ਨੂੰ ਇਸ ਹਿਸਾਬ ਦੇ ਨਾਲ ਦੇਖਣ ਲੱਗ ਜਾਂਦਾ ਵੀ ਖੌਰੇ ਇਹਨਾਂ ਨੇ ਵੀ ਗੇੜਾ ਹੀ ਲਾਇਆ ਹੋਣਾ। ਏਦਾਂ ਜੀ ਜਿਹੜੀ ਗੱਲ ਇੰਨੀ ਜ਼ਿਆਦਾ ਫਿਰ ਚੱਲਣ ਲੱਗ ਜਾਂਦੀ ਆ, ਇੰਨੀ ਕੁ ਜ਼ਿਆਦਾ ਬਦਨਾਮੀ ਜਿਹੜੀ ਉਹ ਹੋਣ ਲੱਗ ਜਾਂਦੀ ਆ। ਫਿਰ ਬਾਕੀ ਇਸ ਤਰੀਕੇ ਦੇ ਨਾਲ ਬਦਨਾਮੀ ਹੋ ਜਾਂਦੀ ਆ। ਕੋਈ ਕਹਿੰਦਾ ਯਾਰ ਆਪਾਂ ਰਿਸ਼ਤਾ ਹੀ ਨਹੀਂ ਕਰਨਾ ਇਹਨਾਂ ਦੇ ਨਾਲ ਰਿਸ਼ਤਾ ਹੀ ਜਿਹੜਾ ਉਹ ਕੋਈ ਨਹੀਂ ਜਿਹੜਾ ਉਹ ਰੱਖਣਾ। ਸੋ ਜੀ ਇੱਕ ਨਹੀਂ, ਇੱਕ ਤੋਂ ਅੱਗੇ ਜਿਹੜਾ ਸਮਾਜਿਕ ਤੌਰ ਦੇ ਉੱਤੇ ਕਿੰਨੀਆਂ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਆਉਣ ਲੱਗ ਜਾਂਦੀਆਂ। ਹੈ ਤਾਂ ਉਹਨਾਂ ਲੋਕਾਂ ਦੀ ਗੱਲ ਗਲਤ ਵੀ ਇਸ ਤਰੀਕੇ ਦੇ ਨਾਲ ਸਾਰਿਆਂ ਬਾਰੇ ਜਿਹੜਾ ਉਹ ਸੋਚਣ ਲੱਗ ਜਾਂਦੇ ਆ, ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਆ ਵੀ ਇੱਕ ਕਹਿ ਲਓ ਵੀ ਸਮਾਜਿਕ ਮਾਈਂਡ ਸੈਟ ਇਦਾਂ ਦਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿਸੇ ਖਾਸ ਇੱਕ ਕਿੱਤੇ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ। ਸੋ ਉਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਪ੍ਰਵੀਨ ਜੀ ਲੋਕਾਂ ਨੂੰ ਜਿਹੜੀ ਉਹ ਹਾਂ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਜੀ ਅ, ਬਿਲਕੁਲ ਹੁਣ ਆਪਾਂ ਚਿੱਟੇ ਦੀ ਗੱਲ ਜਦੋਂ ਕਰਦੇ ਆ, ਪੰਜਾਬ ਨੂੰ ਚਿੱਟੇ ਦੇ ਨਾਲ ਜਦੋਂ ਜੋੜ ਕੇ ਆਪਾਂ ਗੱਲ ਕਰਦੇ ਆ, ਆਪਾਂ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਜਵਾਨੀਆਂ ਬਰਬਾਦ ਹੋ ਰਹੀਆਂ।
ਕੱਲ੍ਹ ਦੀਆਂ ਵੀਡੀਓਜ਼ ਕੁਛ ਉੱਥੇ ਦੀਆਂ ਆਪਾਂ ਘੁੰਮਦੀਆਂ ਦੇਖ ਰਹੇ ਹਾਂ ਵੀ ਸਕੂਲਾਂ ਦੇ ਵਿਦਿਆਰਥੀ ਜਿਹੜੇ ਆ ਉਹ ਟੀਕੇ ਲਾ ਰਹੇ ਆ, ਉਹ ਨਸ਼ਾ ਕਰਦੇ ਹੋਏ ਵੀਡੀਓ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ ਆ। ਹੁਣ ਇੱਥੇ ਜਿਹੜੀ ਵੀ ਡਰੱਗ ਦੀ ਸਮਗਲਿੰਗ ਹੋਣੀ ਆ ਜਾਂ ਹੋ ਰਹੀ ਹੈਗੀ ਆ, ਉਹਦੇ ਨਾਲ ਇਵੈਂਚੁਅਲੀ ਆਪਣੇ ਹੀ ਭੈਣ ਭਾਈ, ਆਪਣੇ ਹੀ ਨੌਜਵਾਨ, ਉਹਨਾਂ ਨੇ ਹੀ ਇਸ ਦੇ ਜਿਹੜੇ ਬਲੀ ਦੇ ਬੱਕਰੇ ਜਿਹੜੇ ਉਹ ਬਣਨਾ ਆ। ਉਹਦੇ ਵਿੱਚ ਬਣਨਾ ਕੀ ਆ, ਨੁਕਸਾਨ ਜਿਹੜਾ ਉਹ ਨੌਜਵਾਨੀ ਦਾ, ਉਹ ਪ੍ਰੋਬਲਮ ਗਾਂਹ ਤੋਂ ਗਾਂਹ ਕਿਤੇ ਦੀ ਕਿਤੇ ਕਈ ਤਰੀਕੇ ਦੇ ਨਾਲ ਇੰਨਾ ਤਾਣਾ ਬਾਣਾ ਜਿਹੜਾ ਉਹ ਉਲਝ ਜਾਂਦਾ ਆ ਵੀ ਉਸ ਨੂੰ ਫਿਰ ਉਸ ਦੇ ਉੱਤੇ ਕਾਬੂ ਪਾਉਣਾ ਨਾਮੁਮਕਿਨ ਜਿਹਾ ਜਿਹੜਾ ਉਹ ਬਣਦਾ ਜਾ ਰਿਹਾ ਆ। ਘੱਟੋ ਜੀ ਘੱਟ ਪ੍ਰਵੀਨ ਜੀ ਇੱਥੇ ਇਹ ਤਾਂ ਹੈਗਾ ਆ ਵੀ ਸਾਡੀ ਜਿਹੜੀ ਲਾ ਇਨਫੋਰਸਮੈਂਟ ਵਾਲੇ ਚਾਹੇ ਇੱਧਰ ਆ ਨਾਲੇ ਸਾਰੇ ਗਵਾਂਢੀ ਮੁਲਕ ਵਾਲੇ ਆ, ਇਸ ਚੀਜ਼ ਦੇ ਪ੍ਰਤੀ ਸੁਹਿਰਦਤਾ ਦੇ ਨਾਲ ਕਹਿੰਦੇ ਆ ਵੀ ਇਸ ਨੂੰ ਫੜਨ ਫੜਾਈ ਦੀ ਜਿਹੜੀ ਕੋਸ਼ਿਸ਼ ਤਾਂ ਕਰਦੇ ਆ ਤਾਂ ਜੋ ਵੱਧ ਤੋਂ ਵੱਧ ਮਾਰਕੀਟ ਦੇ ਵਿੱਚ ਪਹੁੰਚਣ ਤੋਂ ਜਿਹੜਾ ਇਸ ਨੂੰ ਰੋਕਿਆ ਜਾ ਸਕੇ। ਅਸਲ ਦੇ ਵਿੱਚ 2018 ਦੀ ਖਬਰ ਦੀ ਚਰਚਾ ਹੋਈ ਸੀ, ਜਿਸ ਤੋਂ ਬਾਅਦ ਬਹੁਤ ਸਾਰੇ ਟਰੱਕਰਸ ਨੂੰ ਰੋਕਿਆ ਗਿਆ, ਤਲਾਸ਼ੀ ਲਈ ਗਈ, ਖਾਸ ਕਰਕੇ ਜਿਹੜੇ ਯੰਗਸਟਰ ਸੀਗੇ, ਜਿਹੜੇ ਮਤਲਬ ਛੋਟੀ ਉਮਰ ਵਾਲੇ ਟਰੱਕ ਜਿਹੜੇ ਆ ਚਲਾਉਂਦੇ ਸੀਗੇ ਮੁੰਡੇ, ਉਹਨਾਂ ਦੇ ਉੱਤੇ ਹੋਇਆ ਕੀ ਸੀਗਾ ਵੀ ਇੱਕ ਬਹੁਤ ਵੱਡੀ ਖੇਪ ਜਿਹੜੀ ਹੈ ਪੰਜਾਬੀ ਟਰੱਕ ਡਰਾਈਵਰ ਤੋਂ ਫੜੀ ਗਈ ਸੀਗੀ। ਉਹਦਾ ਨਾਂ ਸੀਗਾ ਜਿਹੜਾ ਵਾ, ਉਹ ਨਾਂ ਵੀ ਤੁਹਾਨੂੰ ਮੈਂ ਦੱਸ ਦਿੰਦਾ ਵਾਂ, ਪਰ ਉਹ ਜਿਹੜੀ ਕੋਕੀਨ ਫੜੀ ਗਈ ਸੀਗੀ 40 ਕਿਲੋਗ੍ਰਾਮ ਸੀਗੀ, ਤੇ ਹੈਰੋਨ ਵੀ ਸੀਗੀ ਕੁਛ ਨਾਲ। ਹੈਰੋਨ ਦੇ ਜਿਹੜੇ ਆંકੜੇ ਆ ਉਹ ਪੁਲਿਸ ਨੇ ਨਹੀਂ ਸੀ ਦਿੱਤੇ। ਕੁਛ 40 ਕਿਲੋ ਕੋਕੀਨ ਤੇ ਹੈਰੋਨ ਮਿਲੀ ਸੀਗੀ। ਮਿਸ਼ੀਗਨ ਸਟੇਟ ਪੁਲਿਸ ਨੇ ਵੀ ਜਿਹੜੀ ਇਸ ਗੱਲ ਦੀ ਪੁਸ਼ਟੀ ਕੀਤੀ ਸੀਗੀ, ਤੇ ਜਦੋਂ ਉਹਨਾਂ ਨੇ ਟਰੱਕ ਨੂੰ ਰੋਕਿਆ ਸੀਗਾ ਤਾਂ ਟਰੱਕ ਦਾ ਜਿਹੜਾ ਡਰਾਈਵਰ ਸੀਗਾ ਉਹਦਾ ਕੌਨਫੀਡੈਂਸ ਬਿਲਕੁਲ ਲੂਜ਼ ਸੀਗਾ। ਉਹ ਮਤਲਬ ਈਵਨ ਕਿ ਪੁਲਿਸ ਵਾਲਿਆਂ ਨਾਲ ਗੱਲ ਵੀ ਨਹੀਂ ਕਰ ਸਕਿਆ। ਉਹਨੂੰ ਕੁਛ ਗੱਲਾਂ, ਨਿੱਕੇ ਨਿੱਕੇ ਸਵਾਲ ਪੁੱਛੇ ਤਾਂ ਉਹ ਥਥਲਾ ਰਿਹਾ ਸੀਗਾ, ਉਹਦਾ ਬੋਡੀ ਲੈਂਗੁਏਜ ਜਿਹੜਾ ਸੀ ਡਾਊਟਫੁਲ ਹੋ ਗਿਆ। ਤਾਂ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਉਹਦੇ ਟਰੱਕ ਦੇ ਵਿੱਚੋਂ ਹੋਰ ਵੀ ਕਾਫੀ ਐਸਾ ਸਮਾਨ ਮਿਲਿਆ ਜਿਹੜਾ ਕਿ ਇਲੀਗਲ ਸੀਗਾ। ਭਿੰਦਰੇ ਦਾ ਨਾਮ ਆ, ਤੇ ਇਹਦੀ ਉਮਰ ਜਿਹੜੀ ਆ 25 ਸਾਲ ਦੇ ਕਰੀਬ ਉਦੋਂ ਦੱਸੀ ਗਈ ਸੀਗੀ। ਤੇ ਉਹ ਦੱਸਦੇ ਆ ਵੀ ਉਹਦੇ ਬਿਆਨ ਸੀਗੇ ਵੀ ਜਿਹੜਾ ਨਸ਼ੀਲੇ ਪਦਾਰਥ ਆ ਜਾਂ ਜੋ ਵੀ ਟਰੱਕ ਦੇ ਵਿੱਚੋਂ ਮਿਲਿਆ ਵਾ ਉਹ ਮੇਰਾ ਨਹੀਂ ਹੈ। ਪਰ ਪੁਲਿਸ ਨੂੰ ਪੁਲਿਸ ਨੂੰ ਇਹ ਗੱਲ ਸਟੈਬਲਿਸ਼ ਕਰਨੀ ਬੜੀ ਔਖੀ ਹੋਈ ਕਿ ਇਹ ਜਿਹੜਾ ਬੰਦਾ ਗੱਲ ਕਹਿ ਰਿਹਾ ਕੀ ਇਹ ਸੱਚ ਆ। ਜਦੋਂ ਉਹਦੀ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਹੋਰ ਇੱਕ ਫੋਨ ਵੀ ਮਿਲਿਆ, ਇੱਕ GPS ਵੀ ਮਿਲਿਆ, ਕੁਝ ਕਾਗਜ਼ ਵੀ ਲੱਭੇ। ਤਾਂ ਏਜੰਟਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਸੀ, ਉਹਨੇ ਬੰਦੇ ਦੀ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਤਾਂ ਉਹ ਇਹ ਸੀਗੀ ਕਿ ਇਹ ਨਸ਼ੇ ਦੀ ਖੇਪ ਨੂੰ ਅਮਰੀਕਾ ਤੋਂ ਕੈਨੇਡਾ ਤੱਕ ਤਸਕਰੀ ਦੇ ਲਈ ਲੈ ਕੇ ਜਾਣਾ ਸੀਗਾ। ਸੋ ਇਹਦੀ ਵੀ ਜਿਹੜੀ ਕੀਮਤ ਆ ਉਹ ਕਾਫੀ ਵੱਡੀ ਬਣਦੀ ਸੀਗੀ। ਤਾਂ ਇਹ ਚੀਜ਼ ਆ ਕਿ ਇੱਕ ਵਾਰੀ ਖਬਰ ਇਹ ਵੀ ਆਈ ਸੀ ਅਕਤੂਬਰ ਦੇ ਮਹੀਨੇ 2020 ਦੇ ਵਿੱਚ ਵੀ ਸਰਹੱਦੀ ਲਾਂਘੇ ਆ ਜਿਹੜੇ ਅਮਰੀਕਾ ਕੈਨੇਡਾ ਦੇ, ਉਹ ਇੱਕ ਜੀ। ਰੂਟ ਮੰਨਿਆ ਜਾਂਦਾ ਵਾ ਡਰੱਗ ਸਮਗਲਿੰਗ ਦਾ, ਜਿਹੜੇ ਹੂੰ, ਹੂੰ। ਸਰਹੱਦੀ ਲਾਂਘੇ ਦੋਨਾਂ ਦੇਸ਼ਾਂ ਦੇ ਵਿਚਕਾਰ। 20 ਟਨ ਨਸ਼ਾ ਬਰਾਮਦ ਕੀਤਾ ਗਿਆ ਮਹਿਜ਼ ਕੁਛ ਹੀ ਹਫ਼ਤਿਆਂ ਦੇ ਵਿੱਚ। ਬਫਲੋ ਤੋਂ ਨਿਆਗਰਾ ਜਾਂਦਾ ਸੀ ਇੱਕ ਟਰੱਕ, ਉਹਦੇ ਵਿੱਚੋਂ ਟਨਾਂ ਦੇ ਟਨ ਭੰਗ ਮਿਲੀ, ਦੇਖੋ। ਜਿਸ ਨੂੰ ਸੁਕਾ ਕੇ 2145 ਪੈਕਟਾਂ ਦੇ ਵਿੱਚ ਬੰਦ ਕੀਤਾ ਗਿਆ ਸੀ। ਓਨਟਾਰੀਓ ਤੇ ਕਿਊਬਿਕ ਦੀਆਂ ਜਿਹੜੀਆਂ ਸਰਹੱਦਾਂ ਲੱਗਦੀਆਂ ਨੇ ਅਮਰੀਕਾ ਦੇ ਨਾਲ, ਸਰਹੱਦੀ ਲਾਂਘੇ ਆ, 16 ਚੈੱਕ ਪੋਸਟਾਂ ਨੇ। 16 ਚੈੱਕ ਪੋਸਟਾਂ ਤੋਂ ਜਿਹੜੇ ਅਮਰੀਕੀ ਤੇ ਕੈਨੇਡੀਅਨ ਬਾਰਡਰ ਅਫਸਰ ਆ ਉਹ ਦੱਸਦੇ ਆ ਵੀ 1 ਅਕਤੂਬਰ 2019 ਤੋਂ ਲੈ ਕੇ 30 ਸਤੰਬਰ 2020 ਦੇ ਦਰਮਿਆਨ ਟਰੱਕਾਂ ਦੇ ਵਿੱਚੋਂ ਲਗਭਗ 20 ਟਨ ਭੰਗ ਤੇ ਕੋਕੀਨ ਬਰਾਮਦ ਕੀਤੀ ਗਈ। ਤੇ ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜੀ ਇਹ ਟਰੱਕਿੰਗ ਕਾਰੋਬਾਰ ਜਿਹੜਾ ਸੀਗਾ ਥੋੜਾ ਘਟਿਆ ਹੋਇਆ ਸੀਗਾ। ਔਰ ਉਹਨਾਂ ਨੇ ਚਿੰਤਾ ਇਸ ਰਿਪੋਰਟ ਦਾ ਜਿਹੜੀ ਚਰਚਾ ਕਰਨ ਦਾ ਵਿਸ਼ਾ ਹੋਇਆ ਵੀ ਇਹਦੇ ਵਿੱਚ ਜ਼ਿਆਦਾਤਰ ਯੰਗਸਟਰ ਸੀਗੇ, ਮਤਲਬ ਮੋਸਟਲੀ ਲੋਕਾਂ ਦੀ ਉਮਰ 40 ਸਾਲ ਤੋਂ ਘੱਟ ਜਾਂ 30 ਤੋਂ 30 ਦੇ ਵਿਚਾਲੇ ਸੀਗੀ। ਤੇ ਨਾਲ ਹੀ ਉਹ ਕਹਿੰਦੇ ਵੀ ਅਸੀਂ ਬਹੁਤ ਸਾਰੀਆਂ ਸਾਨੂੰ ਇਹੋ ਜਿਹੀਆਂ ਚੀਜ਼ਾਂ ਹੱਥ ਲੱਗੀਆਂ ਜਿਹਦੇ ਤੋਂ ਹੋਰ ਬਹੁਤ ਸਾਰੀ ਜਿਹੜੀ ਡਰੱਗ ਸੀਗੀ ਉਹ ਸਮਗਲ ਕੀਤੀ ਜਾਣੀ ਸੀ, ਪਰ ਉਹਨੂੰ ਬਰਸਟ ਕਰ ਦਿੱਤਾ ਗਿਆ, ਯਾਨੀ ਕਿ ਭੰਡਾ ਫੋੜ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ, ਕੀਤਾ ਗਿਆ। ਤੇ ਪੁਲਿਸ ਨੇ 11.5 ਕਿਲੋ ਤੋਂ ਵੱਧ ਤੱਕ ਕੋਕੀਨ ਤੇ 95 ਕਿਲੋ ਤੋਂ ਵੱਧ ਭੰਗ ਤੇ ਹੋਰ ਜਿਹੜੇ ਪੈਕਟ ਆ ਤਕਰੀਬਨ 40,000 ਨਸ਼ੀਲੀਆਂ ਗੋਲੀਆਂ, 2,27,000 ਕੈਨੇਡੀਅਨ ਡਾਲਰ, ਹੋਰ ਹੈਂਡਗਨ, ਵਹੀਕਲਸ, ਜੀ, ਹੋਰ ਜੀ, ਬਹੁਤ ਜੀ। ਚੀਜ਼ਾਂ ਬਰਾਮਦ ਕੀਤੀਆਂ। ਇਹਨਾਂ ਦੀ ਜਿਹੜੀ ਇਨਪੁਟ ਮਿਲਦੀ ਹੈ ਜਿਹੜੀ ਇਹਨਾਂ ਡਰੱਗ ਤਸਕਰਾਂ ਤੋਂ। ਦੇਖੋ ਜੀ ਪ੍ਰਵੀਨ ਜੀ ਕਿੱਡੀ ਜਿਹੜੀ ਇੱਕ ਵੱਡੀ ਪ੍ਰੋਬਲਮ ਆ ਰੀਸੈਂਟ ਦੀ ਇੱਕ ਖਬਰ ਆ, ਮੈਕਸੀਕੋ ਦੇ ਬਾਰਡਰ ਤੋਂ ਜਿਹੜਾ ਡੀਜ਼ਲ ਦਾ ਉਹਨਾਂ ਦਾ ਫਿਊਲ ਟੈਂਕ ਹੁੰਦਾ ਟਰੱਕ ਦਾ, ਹਾਂਜੀ ਉਹਦੇ ਵਿੱਚ ਉਹਨਾਂ ਨੇ ਪਾੜਾ ਪਾ ਕੇ ਥਾਂ ਬਣਾ ਕੇ ਲਿਕੁਇਡ ਮੈਥ ਜਿਹੜੀ ਆ ਉਹ ਹੌਲ ਕਰ ਰਿਹਾ ਸੀ। $3 ਮਿਲੀਅਨ ਦੀ ਲਾਗਤ
ਦੀ ਜਿਹੜੀ ਉਹ ਮੈਥ ਲੈ ਕੇ ਆ ਰਿਹਾ ਸੀ, ਇੱਕ ਮੈਕਸੀਕੋ ਦਾ ਜਿਹੜਾ ਹੂੰ, ਉਹ ਡਰਾਈਵਰ ਸੀਗਾ। ਕਹਿੰਦੇ ਵੀ ਜਿਹੜੀ ਉੱਥੇ ਦੀ ਡਰੱਗ ਕਾਰਟਲ ਆ ਉਹਦੇ ਲਈ ਇਹ ਢੋਆ ਢਵਾਈ ਦਾ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਸੋ ਇਸ ਗਲਦਾਨ ਦੇ ਵਿੱਚ ਆਪਣੇ ਬੰਦੇ ਵੀ ਬਹੁਤ ਜ਼ਿਆਦਾ ਫਸਦੇ ਜਾ ਰਹੇ ਆ। ਨਿੱਤ ਹਾਂਜੀ, ਆਏ ਦਿਨ ਹਰ ਮਹੀਨੇ ਕੋਈ ਨਾ ਕੋਈ ਇਦਾਂ ਦੀ ਖਬਰ ਜਿਹੜੀ ਉਹ ਆ ਜਾਣੀ, ਇਹ ਆਪਣੇ ਸਾਰਿਆਂ ਦੇ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਆ। ਇਹ ਸਾਰੇ ਦੇ ਨਾਲ ਪੂਰੇ ਭਾਈਚਾਰੇ ਦੀ ਜਿਹੜੀ ਬਦਨਾਮੀ ਆ ਉਹ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਹੁਣ ਪਿੱਛੋਂ ਲੋਡ ਆਉਂਦਾ ਆ, ਉਸ ਲੋਡ ਦੇ ਵਿੱਚ ਕੀ ਕਰਕੇ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ, ਇਹ ਵੀ ਖਬਰਾਂ ਕਈ ਵਾਰੀ ਪ੍ਰਵੀਨ ਜੀ ਸੁਣਨ ਨੂੰ ਮਿਲਦੀਆਂ ਨੇ ਵੀ ਕਈ ਵਾਰੀ ਐਕਚੁਅਲ ਦੇ ਵਿੱਚ ਡਰਾਈਵਰ ਨੂੰ ਨਹੀਂ ਪਤਾ ਹੁੰਦਾ, ਉਸ ਨੂੰ ਟਰੱਕ ਫੜਾ ਕੇ ਤੋੜ ਦਿੱਤਾ ਜਾਂਦਾ ਆ ਤੇ ਉਹਦੇ ਵਿੱਚੋਂ ਜਿਹੜੇ ਡਰੱਗ ਹਾਲ ਉਹ ਤੋਂ ਕਰਵਾਇਆ ਜਾ ਰਿਹਾ ਹੁੰਦਾ ਹੈ, ਉਸ ਨੂੰ ਪਤਾ ਵੀ ਨਹੀਂ ਹੁੰਦਾ। ਇਦਾਂ ਵੀ ਜਿਹੜੇ ਕਈ ਕੇਸ ਦੇ ਵਿੱਚ ਹੋਏ ਆ, ਉਹਦੇ ਵਿੱਚ ਡਰਾਈਵਰ ਕਈ ਛੁੱਟ ਵੀ ਗਏ ਸੀਗੇ, ਉਹਨਾਂ ਨੂੰ ਜਦੋਂ ਫੜਿਆ ਗਿਆ ਸੀਗਾ। ਸੋ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਲਾਲਚ ਨੇ ਤਾਂ ਦੇਖੋ ਜੀ ਕਦੀ ਵੀ ਕਾਬੂ ਨਹੀਂ ਆਉਣਾ। ਜੇ ਜੀ, ਅੱਜ ਤੁਹਾਡੇ ਕੋਲ ਇੱਕ ਘਰ ਆ, ਇੱਕ ਗੱਡੀ ਆ, ਤੁਹਾਡੇ ਤੋਂ ਵੱਧ ਕਿਸੇ ਨਾ ਕਿਸੇ ਕੋਲ ਹੈਗਾ ਆ, ਤੁਸੀਂ ਉਹਦੇ ਵੱਲ ਦੇਖ ਕੇ ਕੁਛ ਪੁੱਠਾ ਕੰਮ ਕਰਕੇ ਉਹ ਚੀਜ਼ ਹਾਸਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਬਹੁਤ ਜ਼ਿਆਦਾ ਨੁਕਸਾਨ ਆ, ਬਹੁਤ ਜ਼ਿਆਦਾ ਜਿਹੜੀ ਆ ਇਹ ਪ੍ਰੋਬਲਮ ਦੇ ਵਿੱਚ ਫਸਦੇ ਜਾਵਾਂਗੇ। ਸੈਕਰਾਮੈਂਟੋ ਤੋਂ ਰੀਸੈਂਟਲੀ ਕੁਛ ਸਮਾਂ ਪਹਿਲਾਂ ਆਪਣੇ ਕੋਲ ਇਦਾਂ ਦੀ ਖਬਰ ਆਈ ਸੀਗੀ ਵੀ ਜਿਹੜੇ ਕੁਛ ਪੰਜਾਬੀ ਲੋਕ ਆ ਉੱਥੇ ਵੀ ਇਸ ਮਾਮਲੇ ਦੇ ਵਿੱਚ ਫੜੇ ਗਏ ਸੀਗੇ। ਸੋ ਇਹ ਕੰਮ ਜਿਹੜਾ ਇਹ ਵੱਧਦਾ ਨਾ ਜਾਵੇ, ਇਸ ਦੇ ਉੱਤੇ ਕਾਬੂ ਪਾਉਣਾ ਪਹਿਲਾਂ ਹੀ ਜਿਹੜਾ ਉਹ ਜ਼ਰੂਰੀ ਆ। ਲਾਲਚ ਨੇ, ਗਰੀਡ ਨੇ ਤੁਹਾਡੀ ਕਦੀ ਕਿਸੇ ਨੇ ਮੁੱਕਣਾ ਨਹੀਂ। ਤ੍ਰਿਸ਼ਨਾ ਜਿਹੜੀ ਉਹ ਕਦੀ ਕਿਸੇ ਦੀ ਖਤਮ ਨਹੀਂ ਹੁੰਦੀ ਤੇ ਜੀ, ਉਹ ਫਿਰ ਤੁਹਾਨੂੰ ਐਡੇ ਪੁੱਠੇ ਕੰਮ ਕਰਨ ਦੇ ਲਈ ਕਰ ਦਿੰਦੀ ਆ। ਅਸੀਂ ਇਹ ਮੰਨਦੇ ਹਾਂ ਪ੍ਰਵੀਨ ਜੀ ਵੀ ਬਹੁਤ ਸਾਰੇ ਲੋਕ ਲੱਖਾਂ ਰੁਪਈਏ ਲਾ ਕੇ ਇੱਥੇ ਆਉਂਦੇ ਨੇ, ਪਰ ਹੂੰ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਲੱਖਾਂ ਰੁਪਈਆਂ ਨੂੰ ਤੁਸੀਂ ਇੱਕੋ ਦਿਨ ਦੇ ਵਿੱਚ ਹੀ ਲਾ ਲੈਣਾ ਹੈ। ਜੀ, ਬਾਕੀ ਦੁਨੀਆ ਬਿਲਕੁਲ ਵੀ ਤਾਂ ਆਈ ਆ ਵੀ ਮਿਹਨਤ ਕਰਕੇ ਜਿਹੜੀ ਆ ਉਹ ਕਮਾਈ ਕੀਤੀ ਜਾਵੇ ਤਾਂ ਬੈਟਰ ਹੁੰਦਾ ਹੈ ਜੀ। ਰਾਜ ਜੀ ਆਪਣੇ ਨਾਲ ਕਾਲਰ ਨੇ ਸੁਖਤੇਜ ਜੀ, ਸੁਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਸੁਖਤੇਜ ਅਕਾਲ ਜੀ ਜੀ। ਤੁਸੀਂ ਔਨ 에ਅਰ ਹੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਜੀ ਸ਼੍ਰੀ ਅਕਾਲ। ਭਾਜੀ ਇੱਕ ਕੁਐਸਚਨ ਹੈ, ਮੈਂ ਪ੍ਰੋਗਰਾਮ ਸੁਣਦਾ ਸੀਗਾ, ਮੈਂ ਹੁਣੇ ਲੇਟ ਸ਼ੁਰੂ ਕੀਤਾ ਕਿਉਂਕਿ ਮੈਂ ਉੱਠਿਆ ਹੋਣਾ। ਆਪਾਂ ਜਦੋਂ ਵੀ ਖਬਰ ਆਉਂਦੀ ਆ ਡਰਗ ਦੀ ਨਾ, ਇਹੀ ਆਉਂਦੀ ਆ ਕਿ ਬੰਦਾ ਇੰਨੀ ਡਰਗ ਨਾਲ ਫੜਿਆ ਗਿਆ ਨਾ, ਹਾਂਜੀ, ਜੀ ਪਰ ਉਹਦਾ ਫੋਲੋ ਅਪ ਬਾਅਦ ਚ ਕੀ ਹੁੰਦਾ ਇਹ ਨਹੀਂ ਪਤਾ ਲੱਗਦਾ। ਯੂਜਲੀ ਕੀ ਹੁੰਦਾ, ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ, ਇੱਕ ਕੈਲੀਫੋਰਨੀਆ ਦਾ ਕਪਲ ਜਿਹੜਾ ਫੜਿਆ ਗਿਆ ਸੀਗਾ, ਉਹਨਾਂ ਅਪ੍ਰੈਲ ਦੇ ਵਿੱਚ ਫੜਿਆ ਗਿਆ ਸੀ ਤੇ ਹੁਣ ਜਿਹੜਾ ਆ ਉਹਨੂੰ ਜਿਊਰੀ ਨੇ ਗਿਲਟੀ ਐਲਾਨ ਕਰ ਦਿੱਤਾ ਸੀ। ਯੂਜਲੀ ਕੀ ਹੁੰਦਾ, ਟਰਾਇਲ ਚੱਲਦਾ ਆ, ਜਿਹੜਿਆਂ ਨੇ ਫੜਿਆ ਆ ਉਹ ਟਰਾਇਲ ਚੱਲਦਾ ਹੈ ਤੇ ਜੇ ਦੋਸ਼ੀ ਪਾਏ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਜ਼ਾ ਜਿਹੜੀ ਉਹਨਾਂ ਨੂੰ ਸੁਣਾਈ ਜਾਂਦੀ ਫਿਰ ਆ। ਨਿਊਜ਼ ਅਪਡੇਟ ਹੋ ਜਾਂਦੀ ਹੈ ਜਦੋਂ ਜੀ ਦੋਸ਼ੀ ਪਾਇਆ ਜਾਂਦਾ ਹੈ, ਕਿਉਂਕਿ ਇਨ ਟ੍ਰਾਇਲ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ। ਹਾਂਜੀ, ਕਿਉਂਕਿ ਇਦਾਂ ਹੁੰਦੀ ਜਦੋਂ ਨਾ ਖਬਰ ਲੱਗਦੀ ਪਹਿਲਾਂ ਆਪਾਂ ਇਦਾਂ ਦੀ ਕੋਈ ਨਿਊਜ਼ ਆਉਂਦੀ ਆਪਾਂ ਕਹਿੰਦੇ ਯਾਰ ਬੰਦਾ ਫੜਿਆ ਗਿਆ ਨਾ, ਹਾਂਜੀ, ਆਪਣੇ ਮਨ ਚ ਇਹੀ ਹੁੰਦਾ ਵੀ ਇਹਨੇ ਛੁੱਟ ਹੀ ਜਾਣਾ ਹੂੰ, ਹੂੰ ਹਨਾ। ਬਹੁਤ ਵਾਰੀ ਇਦਾਂ ਹੋਇਆ, ਜਿੰਨੀਆਂ ਖਬਰਾਂ ਮੈਂ ਹੁਣ ਤੱਕ ਦੇਖੀਆਂ, ਸੁਣੀਆਂ ਜਾਂ ਪੜ੍ਹੀਆਂ ਨਾ, ਇਹੀ ਹੁੰਦਾ ਵੀ ਬੰਦਾ ਫੜਿਆ ਗਿਆ ਬਾਰਡਰ ਤੇ ਜਾਂ ਕਿਸੇ ਵੀ ਫ੍ਰੀਵੇ ਤੇ, ਪਰ ਉਸ ਤੋਂ ਬਾਅਦ ਉਹ ਬਸ ਫੜ ਹੋ ਗਿਆ, ਇੱਕ ਉਹ ਨਿਊਜ਼ ਆਈ, ਮੁੜ ਕੇ ਫੋਲੋ ਅਪ ਨਿਊਜ਼ ਕੋਈ ਨਹੀਂ ਹੁੰਦੀ। ਜੀ ਯੂਜਲੀ ਜਿਹੜਾ ਟਰਾਇਲ ਚੱਲਦਾ, ਕਈ ਦੀ ਟਰਾਇਲ ਨੂੰ ਕਈ ਸਾਲ ਜਿਹੜੇ ਇਸ ਚੀਜ਼ ਦੇ ਵਿੱਚ ਲੱਗ ਜਾਂਦੇ ਆ। ਸੋ ਇਹ ਜਿਹੜਾ ਇਸ ਤਰੀਕੇ ਦੇ ਨਾਲ ਮਸਲਾ ਜਿਹੜਾ ਉਹ ਬਣਦਾ, ਪਰ ਚਲੋ ਆਪਾਂ ਟਰਾਈ ਕਰਿਆ ਕਰਾਂਗੇ, ਜਦੋਂ ਵੀ ਕੋਈ ਹੋਰ ਫੋਲੋ ਅਪ ਕਿਸੇ ਕੇਸਾਂ ਦੇ ਵਿੱਚ ਹੋਵੇ ਤਾਂ ਜ਼ਰੂਰ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਿਹਾ ਕਰਾਂਗੇ। ਥੈਂਕ ਯੂ ਜੀ। ਥੈਂਕ ਯੂ ਭਾਜੀ। ਥੈਂਕ ਯੂ ਥੈਂਕ ਯੂ ਸੁਖਤੇਜ ਜੀ, ਬਹੁਤ ਬਹੁਤ ਬੜੀ ਧੰਨਵਾਦ। ਮਿਹਰਬਾਨੀ ਜੀ। Thank ਜੀ ਸੋ ਇਸ ਗਲਦਾਨ ਤੋਂ ਪ੍ਰਵੀਨ ਜੀ ਦੇਖੋ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇਹ ਟੌਪਿਕ ਲੰਮਾ ਚੌੜਾ ਆ, ਮੇ ਬੀ ਆਉਣ ਵਾਲੇ ਵੀਕ ਦੇ ਵਿੱਚ ਵੀ ਆਪਾਂ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ ਵੀ ਜ਼ਰੂਰ ਹੋਣੀ ਚਾਹੀਦੀ। ਕਿਉਂ ਇਹ ਚੀਜ਼ ਜਿਹੜੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਆ, ਇਸ ਦੇ ਉੱਤੇ ਕਿੱਦਾਂ ਕਾਬੂ ਪਾਇਆ ਜਾ ਸਕਦਾ ਹੈਗਾ ਆ ਜਾਂ ਨਹੀਂ ਪਾਇਆ ਜਾ ਸਕਦਾ, ਕਿੱਥੇ ਕੁਤਾਹੀਆਂ ਜਿਹੜੀਆਂ ਉਹ ਰਹਿ ਰਹੀਆਂ ਨੇ ਵੀ ਇਹ ਚੀਜ਼ ਕਿਉਂ ਜਿਹੜੀ ਉਹ ਨਹੀਂ ਰੁਕ ਰਹੀ ਹੈਗੀ। ਸੋ ਆਪਾਂ ਇਸ ਦੇ ਉੱਤੇ ਚਰਚਾ ਆਉਣ ਵਾਲੇ ਵੀਕ ਦੇ ਵਿੱਚ ਫੇਰ ਕਰਾਂਗੇ, ਪਰ ਇਹ ਆ ਵੀ ਅਸੀਂ ਤਾਂ ਇਹੀ ਬੇਨਤੀ ਅਪੀਲ ਕਰ ਸਕਦੇ ਹਾਂ ਵੀ ਇਹ ਲਾਲਚ ਤੋਂ ਜਿਹੜਾ ਤੁਹਾਨੂੰ ਬਚਣਾ ਹੀ ਜਿਹੜਾ ਉਹ ਚੰਗਾ ਆ। ਲਾਲਚ ਕਰੋਗੇ ਖਰਾਬ ਹੋਵੋਗੇ। ਇੱਕ ਵਾਰੀ ਜੇ ਬੰਦਾ ਕਈ ਵਾਰੀ ਨਾ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਜੇ ਉਹ ਇੱਕ ਵਾਰੀ ਬਚ ਜਾਵੇ ਨਾ, ਉਹ ਸੋਚਦਾ ਵੀ ਸ਼ਾਇਦ ਮੈਂ ਹਰ ਵਾਰੀ ਇਦਾਂ ਹੀ ਬਚ ਜੂੰਗਾ, ਵੀ ਹੂੰ, ਮੈਨੂੰ ਜਿਹੜਾ ਉਹ ਕਦੀ ਫੜਿਆ ਜਿਹੜਾ ਉਹ ਨਹੀਂ ਜਾ ਸਕਦਾ, ਪਰ ਜੀ, ਇਦਾਂ ਹੁੰਦਾ ਨਹੀਂ ਆ।
ਫਾਈਨਲੀ ਕੈਚਿਸ ਅਪ, ਜਿਹੜਾ ਆ ਜਿਸ ਨੂੰ ਕਾਨੂੰਨ ਕਿਹਾ ਜਾਂਦਾ ਆ, ਫਿਰ ਉਹ ਤੁਹਾਡੇ ਨਾਲ ਕੈਚ ਅਪ ਕਰ ਜਾਂਦਾ ਹੈ ਤੇ ਫਿਰ ਅਗਲੇ ਪਿਛਲੇ ਸਾਰੇ ਪੋਤੜੇ ਜਿਹੜੇ ਆ ਉਹ ਖੁੱਲਦੇ ਆ। ਨਾਲੇ ਇਦਾਂ ਦੇ ਕਰਨ ਵਾਲੇ ਲੋਕਾਂ ਦਾ ਹਸ਼ਰ ਯੂਜਲੀ ਆਪਾਂ ਇਹੀ ਦੇਖਿਆ ਆ ਵੀ ਉਹਨਾਂ ਮਾੜਾ ਹੀ। ਨੂੰ ਆਪਣੇ ਜਿਉਂਦੇ ਜੀ ਮਾੜਾ ਹੀ ਦੇਖਣਾ ਪਿਆ ਆ। ਪਰਿਵਾਰ ਨੂੰ ਲੈ ਕੇ ਉਹ ਕੀ ਬਾਅਦ ਦੇ ਵਿੱਚ ਬਦਨਾਮੀਆਂ ਖੱਟਣੀਆਂ, ਕੀ ਕੁਛ ਹੋਣਾ, ਨਿਆਣੇ ਕਿੱਦਾਂ ਦੇ ਗਲਤ ਪਾਸੇ ਵੱਲ ਨੂੰ ਜਿਹੜੇ ਉਹ ਚਲੇ ਜਾਣੇ ਆ, ਉਹ ਸਾਰਾ ਕੁਛ ਇੱਥੇ ਹੀ ਜਿਹੜਾ ਉਹਨਾਂ ਨੂੰ ਦੇਖ ਕੇ ਜਾਣਾ ਪੈਂਦਾ ਆ। ਉਹਦਾ ਫਾਇਦਾ ਕੁਛ ਨਹੀਂ ਹੁੰਦਾ। ਹਾਂ, ਤੁਹਾਨੂੰ ਥੋੜੇ ਸਮੇਂ ਦੇ ਲਈ ਲੱਗਦਾ ਵੀ ਮੈਂ ਬਹੁਤ ਜ਼ਿਆਦਾ ਅਮੀਰ ਆ, ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਡਾਲਰ ਜਿਹੜੇ ਉਹ ਆ ਗਏ ਆ, ਪਰ ਉਹ ਰਹਿੰਦੇ ਨਹੀਂ, ਉਹ ਬਚਦੇ ਨਹੀਂ, ਉਹ ਇੱਥੇ ਹੀ ਨਿਕਲ ਜਾਂਦੇ ਨੇ ਜੀ। ਹਾਂਜੀ ਬਿਲਕੁਲ। ਨਾਲੇ ਆਪਾਂ ਨਸ਼ੇ ਨੂੰ ਲੈ ਕੇ ਤਾਂ ਆਪਾਂ ਪੰਜਾਬ ਵਾਸੀਆਂ ਨੂੰ ਜਾਂ ਸਾਡੇ ਪੰਜਾਬ ਨੂੰ ਕਿੰਨਾ ਕ੍ਰਿਟੀਸਾਈਜ਼ ਕਰਦੇ ਹਾਂ ਔਰ ਨਸੀਹਤਾਂ ਚਿੰਤਾ- ਦਿੰਦੇ ਆ ਹਾਂ। ਜੀ। ਕਿੰਨੇ ਕੁ ਚਿੰਤਾ ਵੀ ਕਰਦੇ ਆ ਕਿ ਯਾਰ ਉੱਥੇ ਹਾਲਾਤ ਇਹ ਨੇ। ਪਰ ਜੇਕਰ ਇੱਧਰ ਆ ਕੇ ਵੀ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਰਹਾਂਗੇ ਤਾਂ ਫਿਰ ਸਾਡਾ ਸਿਸਟਮ ਬਦਲਣ ਵਾਲੀਆਂ ਗੱਲਾਂ, ਸਾਡੀਆਂ ਇਹਨਾਂ ਚੀਜ਼ਾਂ ਚੋਂ ਨਿਕਲਣ ਵਾਲੀਆਂ ਗੱਲਾਂ ਉਹ ਤਕਰੀਬਨ ਕਾਗਜ਼ੀ ਸਾਬਿਤ ਹੋਣਗੀਆਂ। ਬੇਮਤਲਬੀ ਜੀ ਹਾਂਜੀ, ਹੁੰਦੇ ਨੇ। ਬਿਲਕੁਲ। ਹੁਣ ਇਹ ਵੈਸੇ ਕਿਸੇ ਤੋਂ ਲੁਕੀ ਛਿਪੀ ਤੇ ਗੱਲਾਂ ਹੈ ਨਹੀਂ ਆ ਵੀ ਹਾਂਜੀ। ਉੱਥੇ ਦੀਆਂ ਡਰੱਗ ਦੇ ਮਸਲੇ ਆ, ਬਾਹਰਲੇ ਮੁਲਕਾਂ ਦੇ ਵਿੱਚ ਧਾਰਾਂ ਜਿਹੜੀਆਂ ਉਹ ਜੁੜ ਜਾਂਦੀਆਂ ਨੇ ਨਾਲ ਆ ਕੇ। ਸੋ ਜੀ। ਇਹ ਜਿਹੜੀ ਸਥਿਤੀ ਵੀ ਬੜੀ ਆ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਇਸ ਟੌਪਿਕ ਨੂੰ ਹੋਰ ਅਗਲੇ ਵੀਕ ਦੇ ਵਿੱਚ ਲੈ ਕੇ ਆਵਾਂਗੇ, ਫਿਰ ਗੱਲਬਾਤ ਨੂੰ ਆਪਾਂ ਜਿਹੜਾ ਉਹ ਅੱਗੇ ਤੋਰਾਂਗੇ। ਤੇ ਹੁਣ ਹਾਂਜੀ। ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ। ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA। USA